बिस्मिल्लाहिर्रहमानिर्रहीम। अल्लाहुम्मा सल्ली अला मुहम्मद व अला आले मुहम्मद मुबारक वसल्लम वसल्लम अलैहि। लखा करोड़ा दरूद सोने कमली वाले आका हजरत मुहम्मद अरबी सल्लल्लाहु अलैहि वसल्लम ते आप दी आल ते आप दे सहाबा ते। मेरा नाम जी डॉक्टर गजनफर बुखारी है, पंजाब पाकिस्तान तो आ। तुसी देख रहे हो PHD पंजाबी स्टूडियो का प्रोग्राम ऑफलाइन बैठक। जिवें कि तुहानूं पता है इस प्रोग्राम में असी महान पंजाबी नूं जीएस पंजाबी नूं लै के डोगरू आई दा है। अज साडे नाल जिहड़ी शख्सियत मौजूद ने किसी तारफ के मुहताज नहीं हैं। पिछले बाजू वो उस्ताद ने ते जिथे पंजाबी कहानी का नाम लिया जाए तो डॉक्टर अहमद मुगल साहब का नाम आ जाता है। उन्होंने पंजाबी कहानी की बड़ी सेवा की है। पंजाबी कहानी के इतिहास से उन्होंने बड़ी डूंगी नजर है डॉक्टर साहब की। डॉक्टर साहब असीं तुहानूं जी आइआं नूं कहने आ, बहुत शुक्रिया तुसां बड़ा कीमती वक्त कढ़िया साडे लई। लाहौर विच तां ये बहुत वड्डे वेले दा टाइम है, 11 बजे तक समझो लाहौर चले रात ही हुंदी है। डॉक्टर साहब, डॉक्टर गजनफर बुखारी साहब, बहुत बहुत मेहरबानी। तुसी पंजाबी दी सेवा सही मायने च कर रहे हो और ਇਹ ਸਿਰਫ ਪੰਜਾਬ ਨਹੀਂ, ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ ਤੋਂ ਤੀਜੇ ਪੰਜਾਬ ਜਿਹੜੇ ਪੂਰੀ ਦੁਨੀਆ 'ਚ ਲੋਕ ਜਿਹੜੇ ਵਸੇ ਨੇ ਪੰਜਾਬੀ, ਉਹਨਾਂ ਦੀ ਵੀ ਗੱਲ ਜਿਹੜੀ ਸਾਡੇ ਤੱਕ ਪਹੁੰਚਾਉਂਦੇ ਹੋ, ਸਾਡੀ ਗੱਲ ਉਹਨਾਂ ਤੱਕ ਪਹੁੰਚਾਉਂਦੇ ਹੋ, ਇੱਕ ਸਾਂਝ ਜਿਹੜੀ ਹੈ ਉਹ ਪੈਦਾ ਕਰ ਰਹੇ ਹੋ। ਔਰ ਤੁਸੀਂ ਬਹੁਤ ਹੀ ਉਹ ਸੂਈ ਧਾਗੇ ਵਾਲਾ ਕੰਮ ਕਰ ਰਹੇ ਹੋ ਜਿਹੜਾ ਜੋੜ ਰਿਹਾ ਹੈ, ਨਾ ਕਿ ਉਹ ਕੈਂਚੀ ਵਾਲਾ ਕੰਮ ਕਰ ਰਹੇ ਜਿਹੜੇ ਕੱਟ ਰਹੇ ਨੇ। ਤੁਸੀਂ ਪੰਜਾਬੀ ਦੀ ਸਹੀ ਮਾਇਨੇ 'ਚ ਸੇਵਾ ਕਰ ਰਹੇ ਹੋ। ਤੁਹਾਡੀ ਬਹੁਤ ਬਹੁਤ ਜਿਹੜੀ ਹੈ ਉਹ ਮਿਹਰਬਾਨੀ, ਤੁਹਾਡਾ ਸ਼ੁਕਰੀਆ। डॉक्टर साहब भी बहुत शुक्रिया। ऐसा तुहाडे वर्गी हस्तियां को इलम दो हस्तियां को सीखिया जी इस तरह का जो सलाह है वे। अच्छा डॉक्टर साहब, प्रोग्राम वल वधने जी, बहुत शुक्रिया। तुसी क्यों जो उस्ताद जे, मैं पूछना चाहांगा जी अज दे जिहड़े पढ़ियार ने ते तुहाडे वेले दे पढ़ियार पढ़न वाले की फर्क है इन्हां दे विच? ਅੱਜ ਦਾ ਜਿਹੜਾ ਪੜਿਆਰ ਉਹ ਜਲਦੀ ਹੈ ਔਰ ਉਹਨੂੰ ਆਪਣੀ ਪਰਵਾਹ ਨਹੀਂ ਔਰ ਸਿਰਫ ਉਹ ਟਾਈਮ ਇਸ ਤਰ੍ਹਾਂ ਵਰਤਦਾ ਹੈ ਜਿਵੇਂ ਉਹਦੇ ਬਹੁਤ ਜ਼ਿਆਦਾ ਕੀਤਾ ਹੈ। 30 ਸੈਕਿੰਡ ਨਹੀਂ ਗੁਜ਼ਰਦੇ ਕਿ ਉਹ ਮੋਬਾਈਲ ਕੱਢ ਕੇ ਇੱਕ ਫੇਸਬੁੱਕ, WhatsApp ਜਾਂ ਕੋਈ ਹੋਰ ਚੀਜ਼ ਜਿਹੜੀ ਵੇਖਦਾ ਹੈ। ਔਰ ਫਿਰ ਦੂਜੀ ਚੀਜ਼, ਜਦੋਂ ਦਾ ਸਿਸਟਮ ਜਿਹੜਾ ਹੋਇਆ ਹੈ ਇੱਕ ਸ਼ਾਰਟ ਕੁਐਸਚਨ ਆ ਗਏ ਨੇ, ਉਹਨੇ ਕਿਤਾਬ ਪੜ੍ਹਨਾ ਹੀ ਤਿਆਰ ਕੀਤੀ ਜਾਂਦੀ, ਉਹ ਕੀਤਾ ਜਾਂਦਾ ਹੈ, 70-80% ਨੰਬਰ ਹਾਸਿਲ ਕਰ ਲਿੱਤੇ ਜਾਂਦੇ। ਯਾਨੀ ਕਿ ਉਹ ਜਿਹੜੀ ਖੁਦ ਜਿਹੜੀ ਤਖਲੀਕੀ ਸਲਾਹੀਅਤ ਹੈ ਉਹ ਇਨਸਾਨ ਦੀ ਖਤਮ ਹੁੰਦੀ ਜਾ ਰਹੀ ਹੈ। ਔਰ ਇਹਦੇ ਵਿੱਚ ਸਾਡਾ ਨਿਸਾਬ, ਸਾਡਾ ਤਾਲੀਮੀ ਨਿਜ਼ਾਮ ਜਿਹੜਾ ਉਹ ਸਾਰਾ ਜਿਹੜਾ ਕਸੂਰਵਾਰ ਹੈ। ਔਰ ਕਿਉਂ ਜੇ ਤਾਲੀਮੀ ਨਿਸਾਬ ਜਿਹੜਾ ਹੈ ਜਾਂ ਤਾਲੀਮੀ ਨਿਜ਼ਾਮ ਹੈ ਉਹ ਉਸਤਾਦ ਹੀ ਲੈ ਕੇ ਜਾ ਰਹੇ ਨੇ, ਲੇਕਿਨ ਪਾਲਿਸੀਆਂ ਜਿਹੜੀਆਂ ਨੇ ਉਹ ਕਿਧਰੇ ਹੋਰ ਬਣ ਰਹੀਆਂ। ਔਰ ਪਾਲਿਸੀਆਂ ਬਣਾਉਣ ਵਾਲੇ ਹਕਾਇਕ ਤੋਂ ਜਿਹੜੇ ਨੇ ਉਹ ਬਹੁਤ ਦੂਰ ਨੇ। ਇਸ ਲਈ ਜਿਹੜਾ ਅੱਜ ਦਾ ਪੜਿਆਰ ਨੇ ਉਹ ਤਾਲੀਮ ਨਾਲ ਜਾਂ ਪੜ੍ਹਾਈ ਦੇ ਨਾਲ ਨਹੀਂ ਜੁੜਿਆ, ਉਸ ਨੂੰ ਜੋੜਨਾ ਪੈਂਦਾ ਹੈ। ਉਸ ਨੂੰ ਫਿਰ ਜੋੜਨ ਵਾਸਤੇ ਉਸ ਨੂੰ ਅਸੀਂ ਵੀ ਫਿਰ YouTube ਦਾ ਜਾਂ ਫੇਸਬੁੱਕ ਦਾ ਜਾਂ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਉਸ ਨੂੰ ਸਬਕ ਸੁਣਾ ਰਹੇ ਹਾਂ, ਉਹਨੂੰ ਦੱਸ ਰਹੇ ਹਾਂ, ਫਿਰ ਉਹਨਾਂ ਵਿੱਚੋਂ ਲੋਕ ਜਿਹੜੇ ਨੇ ਜੁੜਦੇ ਨੇ। ਲੇਕਿਨ ਜੇ ਅਸੀਂ ਅੱਜ ਤੋਂ 20 ਸਾਲ ਪਹਿਲੇ ਦਾ ਦੇਖੀਏ, ਜਦੋਂ ਸੋਸ਼ਲ ਮੀਡੀਆ ਨਹੀਂ ਹੈ, ਉਦੋਂ ਦਾ ਪੜਿਆਰ ਜਿਹੜਾ ਸੀ ਉਹ ਜ਼ਿਆਦਾ ਸੰਜੀਦਗੀ ਦੇ ਨਾਲ ਪੜ੍ਹਦਾ ਸੀ, ਲਿਖਦਾ ਸੀ, ਤਖਲੀਕੀ ਕਾਬਲੀਅਤ ਵੀ ਉਹਦੇ ਕੋਲ ਬਹੁਤੀ ਸੀ। ਹੁਣ ਜਿਹੜੀ ਹੈ ਉਹ ਹਾਲਾਤ ਜਿਹੜੇ ਨੇ ਉਹ ਵੱਖਰੇ ਹੋ ਗਏ। डॉक्टर साहब बड़ी सोहनी गल कीती तुसां ने, बड़ा अच्छा तुसां ने जी एक कंपैरिजन दिता है सानू, बड़ा सोहना तुसां ने टकरावा तोल दिखाया है दोवां समयां दे पढ़ियारां दा। ते ये बड़ी गल है जी, वाकई सोशल मीडिया जिथे साडे लई बहुत सारी सहूलतां लैके आया है, वो तो साडे लई एक साडी नवीं पीढ़ी नूं भी कोई थोड़ा जिहा उसने किताबां तो कलम तो दूर कर दिता है। ये गल बड़ी सच्ची गल है। तुसीं क्योंकि खोजकार जे, PhD डॉक्टर जे, तुसीं प्रोफैसर जे, मैं पूछना चाहना साडे सामने डॉक्टर साहब जो कब हो रहा है MPhil दा, PhD दे पद्धर दा, खोज दा, इनके बारे तुहाडे की विचार ने? इस बारे की कहना चाहोगे, की म्यार है इन्हां दा? जी सर ਉਹਨਾਂ ਦੇ ਬਾਰੇ ਜੇ ਗੱਲ ਕਰਨਾ ਚਾਹੀਏ ਤੇ ਅਸੀਂ ਥੋੜੀ ਜਿਹੀ ਲੁਕਵੀਂ ਗੱਲ ਵੀ ਕਰੀਏ। ਜੀ ਅੱਜ ਦਾ ਜਿਹੜਾ MPhil ਦਾ ਜਾਂ PhD ਦਾ ਜਿਹੜਾ ਸਕਾਲਰ ਹੈ ਉਹ ਕੀ ਕਰਦਾ ਹੈ ਕਿ 20 ਕਿਤਾਬਾਂ ਜੋੜਦਾ ਹੈ ਜੀ, ਉਹਦੇ ਨਾਲ ਹੀ ਲਿਖੇਗਾ। ਮੈਂ ਕਈ ਦਫਾ ਬਲਕਿ ਯੂਨੀਵਰਸਿਟੀਜ਼ ਨੂੰ ਜਾਂ HEC ਵਾਲਿਆਂ ਨੂੰ ਮੈਂ ਲਿਖਣਾ ਕਿ ਇਹ ਜਿਹੜੇ ਹਵਾਲੇ ਦੇਣ ਦਾ ਜਿਹੜਾ ਤਾਲੁਕ ਹੈ ਨਾ, ਇਹਦੇ ਨਾਲ ਤਖਲੀਕੀ ਸਲਾਹੀਅਤ ਵੀ ਜਿਹੜੀ ਆਵੇ। ਕਿ ਲਿਖਾਰੀ ਜਿਹੜਾ ਲਿਖਣ ਵਾਲਾ ਹੈ, ਖੋਜਕਾਰ, ਉਹਨੇ ਕੀ ਕੀਤਾ, ਉਹਦੀ ਜਿਹੜੀ ਤਖਲੀਕ ਹੈ ਜਾਂ ਉਹਦੇ ਜਿਹੜੇ ਵਿਚਾਰ ਨੇ ਉਹ ਪਿੱਛੇ ਰਹਿ ਜਾਂਦੇ ਨੇ। ਜੋ ਹਵਾਲੇ ਜਿਹੜੇ ਨੇ 400, 500, 1000 ਜਿਹੜਾ ਹਵਾਲਾ, ਐਸੇ ਤੋਂ ਇੱਥੋਂ ਤੱਕ ਵੀ ਦੇਖਿਆ ਕਿ 2-2 ਹਜ਼ਾਰ ਹਵਾਲੇ ਨੇ ਤੇ ਗੱਲ ਵਿੱਚੋਂ ਕੋਈ ਵੀ ਨਹੀਂ। ਇੱਕ ਸਫਾ ਦੇ 6 ਹਵਾਲੇ ਦਿੱਤੇ ਗਏ ਨੇ ਔਰ
ਜੇ ਤਖਲੀਕੀ ਸਲਾਹੀਅਤ ਵੱਲ ਵੇਖੀਏ ਤੇ ਉਹ ਜ਼ੀਰੋ। ਖੋਜਕਾਰੀ, ਮੇਰਾ ਮੰਨਣਾ ਹੈ ਕਿ ਖੋਜਕਾਰੀ ਜਿਹੜੀ ਹੈ ਉਦੋਂ ਤੱਕ ਨਹੀਂ ਹੋ ਸਕਦੀ ਜਿੰਨਾ ਚਿਰ ਤੁਹਾਨੂੰ ਤਖਲੀਕ ਨਾ ਕਰਨੀ ਆਏ, ਕਿਉਂਕਿ ਤਖਲੀਕ ਜਿਹੜੀ ਹੈ ਉਹ ਤੁਹਾਨੂੰ ਸਿਖਾਉਂਦੀ ਹੈ, ਤੁਸੀਂ ਆਪ ਬਹੁਤ ਸੋਹਣੇ ਕਹਾਣੀਕਾਰ, ਨਾਵਲਕਾਰ ਹੋ, ਜਿਹੜੀ ਤਖਲੀਕ ਹੈ ਉਹ ਸਾਨੂੰ ਸਿਖਾਉਂਦੀ ਕਿ ਯਾਰ ਅਸੀਂ ਇਹ ਲਿਖਤੇ ਤੇ ਇਹਨੂੰ ਮਿਟਾ ਵੀ ਸਕਨੇ ਆ, ਅਸੀਂ ਇਹਨੂੰ ਮਿਟਾਣਾ ਵੀ ਹੈ, ਅਸੀਂ ਇਹਨੂੰ ਕਰਨਾ ਵੀ ਹੈ, ਅਸੀਂ ਇਹਨੂੰ ਬਿਹਤਰੀ ਵਾਲੇ ਪਾਸੇ ਲੈ ਕੇ ਜਾਣਾ। ਪਰ ਜਦੋਂ ਅਸੀਂ ਮੱਖੀ ਤੇ ਮੱਖੀ ਮਾਰ ਰਹੇ ਹਾਂ ਉਹਦੇ ਨਾਲ ਸਾਡੇ ਕੋਲ ਕੋਈ ਤਬਦੀਲੀ ਨਹੀਂ ਆਣੀ। ਮੱਖੀ ਨਾਲ ਮੱਖੀ ਮਾਰਨ ਦੀ ਵਜ੍ਹਾ ਤੋਂ ਡਿਗਰੀਆਂ ਤੇ ਸਾਡੇ ਕੋਲ ਅੰਬਾਰ ਲੱਗ ਜਾਣਗੇ। ਔਰ ਫਿਰ ਦੂਜੀ ਜਿਹੜੀ ਸ਼ਾਇਦ ਤੁਸੀਂ ਵੀ ਸ਼ਾਇਦ ਇਸ ਗੱਲ ਨਾਲ ਸਹਿਮਤ ਹੋ ਕਿ ਸਾਨੂੰ ਪੰਜਾਬੀ, ਉਰਦੂ ਤੇ ਹੋਰ ਜਿਹੜੀਆਂ ਜ਼ੁਬਾਨਾਂ ਨੇ ਉਹਨਾਂ ਦੇ ਵਿੱਚ ਇਹ ਕਰਨਾ ਚਾਹੀਦਾ ਕਿ ਜਿਹੜੀ ਸ਼ਖਸੀ ਜਿਹੜੀ PhD ਹੈ ਨਾ, ਫਲਾਂ ਡੈਸ਼ 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 ਤੇ ਹਯਾਤੀ ਤੇ ਫਨ ਦੀਆਂ ਖਿਦਮਤਾਂ, ਅਸੀਂ ਉਹ ਕਰਕੇ ਉਹ ਬਹੁਤ ਹੀ ਆਸਾਨ ਹੈ। ਉਹ ਇੱਕ ਟੇਬਲ ਵਰਕ ਤੇ ਉਹਦੀਆਂ 7 ਕਿਤਾਬਾਂ ਰੱਖੋ ਤੇ ਟੇਬਲ ਵਰਕ ਤੇ ਕਰਕੇ ਜਿਹੜੇ ਨਾ ਡਿਗਰੀ ਉਡਾ ਲਓ। ਉਹਦਾ ਕੋਈ ਫਾਇਦਾ ਵਿੱਚ ਖੋਜ ਮੈਨੂੰ ਤੇ ਇੰਝ ਲੱਗਦਾ ਕਿ ਜਿਵੇਂ ਅੱਜ ਵੀ ਹਲੇ ਤੱਕ ਵੀ ਰੁਕੀ ਹੋਈ ਹੈ, ਔਰ ਉਹਦੇ ਵਿੱਚ ਕੋਈ ਨਵਾਂ ਤਗੜਾ ਕੰਮ ਜਿਹੜਾ ਉਹ ਨਹੀਂ ਹੋ ਰਿਹਾ। ਮੇਰਾ ਇੱਕ ਵਿਚਾਰ ਹੈ ਕਿ PhD ਦੇ ਵਿੱਚ ਜਿਹੜੇ ਖੋਜ ਦੇ ਹਵਾਲੇ ਨਾਲ ਉਹ ਇਹੋ ਜਿਹੇ ਹਾਲਾਤ ਲਿਆਣੇ ਚਾਹੀਦੇ ਨੇ ਜਿਹਦੇ ਨਾਲ ਅਮਲੀ ਤੌਰ ਤੇ ਵੀ ਕੋਈ ਚੀਜ਼ ਨਜ਼ਰ ਆਵੇ, ਔਰ ਜ਼ੁਬਾਨ ਤੇ ਬਿਆਨ ਦੇ ਹਵਾਲੇ ਨਾਲ ਵੀ ਤਰੱਕੀ ਹੋਵੇ। ਜ਼ੁਬਾਨ ਦੀ, ਅਦਬ ਦੀ ਤਰੱਕੀ ਜਿਹੜੀ ਹੈ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ। ਬਹੁਤ ਸੋਹਣੀ ਗੱਲ ਕੀਤੀ ਡਾਕਟਰ ਸਾਹਿਬ ਨੇ ਬੜੀ ਪਿਆਰੀ ਗੱਲ ਕੀਤੀ ਹੈ ਜੀ। ਡਾਕਟਰ ਕਾਮਤ ਮੁਗਲ ਸਾਹਿਬ ਸਾਡੇ ਨਾਲ ਮੌਜੂਦ ਨੇ। ਪੰਜਾਬੀ ਕਹਾਣੀ ਦਾ ਇੱਕ ਹਵਾਲਾ ਨੇ, ਇਹਨਾਂ ਨੇ ਪੰਜਾਬੀ ਕਹਾਣੀ ਨੂੰ ਇੱਕ ਨਵਾਂ ਰੰਗ ਦਿੱਤਾ, ਇੱਕ ਸਜਾਣ ਦਿੱਤੀ ਪੂਰੀ ਦੁਨੀਆ ਦੇ ਵਿੱਚ। ਬਹੁਤ ਬੜੇ ਖੋਜਕਾਰ ਵੀ ਨੇ, ਤਹਿਕੀਕ ਕਰਦੇ ਨੇ ਤੇ ਬੜੀਆਂ ਸੋਹਣੀਆਂ ਗੱਲਾਂ ਤਹਿਕੀਕ ਬਾਰੇ ਉਹਨਾਂ ਨੇ ਕੀਤੀਆਂ ਨੇ ਕਿ ਤਹਿਕੀਕ ਕਰਨ ਵਾਲੇ ਨੂੰ ਕਮ ਕਮ ਤਖਲੀਕ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ। ਤੇ ਫਿਰ ਆਪ ਨੇ ਫਰਮਾਇਆ ਹੈ ਕਿ ਜਿਹੜਾ ਇੱਕ ਸ਼ਖਸੀਅਤ ਉੱਤੇ ਮੌਜੂ ਦੇ ਦੀ ਰਹਿ ਉਹਦੇ ਤੋਂ ਬਚਣਾ ਚਾਹੀਦਾ, ਕਿਉਂਕਿ ਇੱਕ ਟੇਬਲ ਤੇ ਬਹਿ ਕੇ ਕੰਮ ਹੋ ਸਕਦਾ ਹੈ। ਅੱਛਾ ਡਾਕਟਰ ਸਾਹਿਬ, ਕਹਾਣੀ ਵੱਲ ਵਧਨੇ ਆ, ਤੁਹਾਡਾ ਅਸਲ ਫੀਲਡ ਕਹਾਣੀ ਹੈ ਤੇ ਸਾਡਾ ਪਹਿਲਾ ਪ੍ਰੋਗਰਾਮ ਹੈ ਜੀ ਕਿਸੇ ਕਹਾਣੀਕਾਰ ਨਾਲ ਗੱਲ ਕਰਨ ਲੱਗਿਆ। ਪਹਿਲੇ ਅਸੀਂ ਸ਼ਾਇਰਾਂ ਨਾਲ ਹੀ ਗੱਲ ਕੀਤੀ ਹੈ, ਤਖਲੀਕਾਰਾਂ ਦੇ ਵਿੱਚੋਂ ਪਹਿਲੇ ਕਹਾਣੀਕਾਰ ਤੁਸੀਂ ਹੋ ਜਿਹਨਾਂ ਅਸੀਂ ਗੱਲ ਕਰ ਰਹੇ ਹਾਂ। ਕਹਿੰਦੇ ਨੇ ਕਿ ਕਹਾਣੀ ਵਰਤਾਨ ਦਾ ਇੱਕ ਵਕਤ ਮੁਕਰਰ ਹੁੰਦਾ ਹੈ, ਕਹਾਣੀ ਵਰਤਾਨ ਦਾ ਇੱਕ ਵਕਤ ਮੁਕਰਰ ਹੁੰਦਾ ਹੈ। ਕਹਾਣੀਕਾਰ ਵਿੱਚੋਂ ਕਹਾਣੀ ਤਿਆਰ ਹੋ ਕੇ ਬਾਹਰ ਆਉਣੇ 'ਚ ਵਕਤ ਲੈਂਦੀ ਹੈ। ਇਸੇ ਤਰ੍ਹਾਂ ਹੀ ਜੀ ਬੇਸ਼ੱਕ। ਅਗਰ ਇਹੀ ਸਵਾਲ ਹੈ, ਕਹਾਣੀ ਕਈ ਦਫਾ ਤੁਹਾਡੇ ਨਾਲ ਟੁਰਦੀ ਹੈ, ਤੁਹਾਡੇ ਸੋਚਾਂ ਦੇ ਵਿੱਚ, ਤੁਹਾਡੇ ਦਿਮਾਗ ਦੇ ਵਿੱਚ ਅੜੀ ਰਹਿੰਦੀ ਹੈ, ਔਰ ਉਹ ਕਈ ਦਿਨ ਜਿਹੜੇ ਨੇ ਉਹ ਲੱਗ ਜਾਂਦੇ ਨੇ। ਫਿਰ ਇੱਕ ਵੇਲਾ ਆਉਂਦਾ ਕਿ ਉਹ ਕਹਿੰਦੀ ਹੈ ਕਿ ਹੁਣ ਮੈਨੂੰ ਬਹਿ ਕੇ ਲਿਖ। ਫਿਰ ਤੁਸੀਂ ਉਹਦੇ ਪੁਆਇੰਟਸ ਲਿਖਦੇ ਹੋ, ਫਿਰ ਤੁਸੀਂ ਉਹਦੇ ਯਾਨੀ ਪਾਤਰ ਬਣਾਉਂਦੇ ਹੋ, ਔਰ ਐਸੇ ਪਾਤਰ ਬਣ ਜਾਂਦੇ ਨੇ। ਕਈ ਦਫਾ ਮੈਨੂੰ ਲੱਗਦਾ, ਮੇਰਾ ਜਿਹੜਾ ਤਜਰਬਾ ਹੈ, ਉਹ ਪਾਤਰ ਮੈਨੂੰ ਲੱਗਦਾ ਮੇਰੇ ਨਾਲ ਬੈਠੇ ਰੋਟੀ ਖਾ ਰਹੇ ਨੇ। ਉਹਨਾਂ ਦਾ ਬੋਲਣਾ, ਉਹਦਾ ਚੱਲਣਾ, ਉਹਨਾਂ ਦਾ ਉਹ ਕੋਸ਼ਿਸ਼ ਕਰਨਾ ਵਾ ਮੈਂ ਕਿ ਮੇਰਾ ਪਾਤਰ ਮਰੇ ਨਾ ਮੇਰੇ ਕੋਲ, ਕਿਉਂਕਿ ਜਦੋਂ ਪਾਤਰ ਨੂੰ ਤੁਸੀਂ ਆਪਣੇ ਨਾਲ ਜ਼ਿੰਦਾ ਰੱਖਿਆ ਹੈ ਤੇ ਉਹ ਪਾਤਰ ਦਾ ਮਾਰ ਦੇਣਾ, ਜਿਹੜਾ ਤਖਲੀਕਕਾਰ ਜਿਹੜੀ ਆਪਣੀ ਸੋਚ ਜਿਹੜੀ ਜਿਵੇਂ ਇੰਝ ਲੱਗਦਾ ਜਿਵੇਂ ਕੋਈ ਸੋਚ ਮਾਰਨ ਲੱਗ ਪਏ। ਪਾਤਰ ਜਿਹੜਾ ਤੁਸੀਂ ਉਹਦੀ ਨਫਸੀਆਤ ਨੂੰ ਵੇਖਦੇ ਹੋ, ਫਿਰ ਉਹਦੀਆਂ ਗੱਲਬਾਤ ਨੂੰ ਵੇਖਦੇ ਹੋ, ਜਿਵੇਂ ਤੁਸੀਂ ਉਹ ਗੱਲਬਾਤ ਕਰ ਰਿਹਾ, ਫਿਰ ਉਹਦਾ ਰਿਐਕਸ਼ਨ, ਇੱਕ ਤੇ ਤੁਹਾਡਾ ਰਿਐਕਸ਼ਨ ਹੋਏਗਾ ਨਾ ਕਿਸੇ ਕੰਮ, ਕਿਸੇ ਨੇ ਤੁਹਾਨੂੰ ਕੋਈ ਗੱਲ ਆ ਕੇ ਉਹਦਾ ਰਿਐਕਸ਼ਨ, ਲੇਕਿਨ ਉਸ ਵੇਲੇ ਉਹ ਪਾਤਰ ਕੀ ਆਖੇਗਾ, ਜਿਹੜਾ ਪਾਤਰ ਤੁਸੀਂ ਰਚ ਰਹੇ ਹੋ, ਜਿਹੜਾ ਤੁਸੀਂ ਤਹਿਕੀਕ ਕਹਾਣੀ ਦੇ ਵਿੱਚ ਜਿਹੜਾ ਲਿਆ ਰਹੇ ਹੋ। ਔਰ ਇਸੇ ਤਰ੍ਹਾਂ ਕਹਾਣੀ ਜਿਹੜੀ ਕਾਲੀ ਨਾਲ ਨਹੀਂ, ਉਹ ਸਲੋ। ਕਈ ਦਫਾ ਕੁਝ ਰਾਈਟਰ ਕਹਿੰਦੇ ਨੇ ਕਿ ਅਸੀਂ ਸਿਰਫ 400 ਲਫ਼ਜ਼ ਲਿਖ ਕੇ ਥੱਕ ਜਾਂਦੇ ਜੀ, ਫਿਰ ਅਸੀਂ ਦੂਜੇ ਲਿਖਣਾ, ਫਿਰ ਅਸੀਂ ਉਹਨੂੰ ਆਹਿਸਤਾ ਆਹਿਸਤਾ, ਜਿਵੇਂ ਕਹਾਣੀਕਾਰੀ ਬਾਰੇ ਇਲਿਆਸ ਕੁਮਨ ਹੋਰਾਂ ਦਾ ਜ਼ਿਕਰ ਕਰਾਂਗੇ। ਮੈਂ ਦੇਖਿਆ ਸ਼ਬਦਾਂ ਉਹ ਮੈਂ ਆਪਣੇ ਉਸਤਾਦ ਮੁਹਤਰਮ ਕੋਲੋਂ ਪੁੱਛਿਆ ਕਿ ਇਹ ਕੀ ਕਹਿੰਦੇ, ਕਿ ਉਹ ਕਹਾਣੀ ਲਿਖ ਕੇ ਬਾਰ-ਬਾਰ ਉਹਨੂੰ ਚੈੱਕ ਕਰਦੇ ਨੇ, ਵੇਖਦੇ ਨੇ ਕਿ ਇੱਕ ਚੰਗਾ ਫਿਕਰਾ ਆ ਗਿਆ, ਇੱਥੇ ਫਿਕਰੇ ਦੇ ਨਾਲ ਤਾਸੁਰ ਹੋਰ ਵੱਧ ਗਿਆ, ਇੱਥੇ ਨਫਸੀਆਤੀ ਅੰਦਾਜ਼ ਹੋਰ ਵੱਧ ਗਿਆ, ਇੱਥੇ ਹਯਾਤੀ ਦਾ ਫਲਸਫਾ ਜਿਹੜਾ ਉਹਨਾਂ ਨੇ ਪਾਤਾ, ਔਰ ਇੱਥੇ ਮੁਕਾਲਮੇ, ਔਰ ਉਹਨਾਂ ਦੀ ਕਹਾਣੀ ਜਿਹੜੀ ਹੈ ਉਹ ਫਿਰ ਜਦੋਂ ਕਹਾਣੀ ਬਾਹਰ ਆਉਂਦੀ ਹੈ, ਉਹ ਕਹਾਣੀ ਪੜ੍ਹਨ ਵਾਲਾ ਆਸ਼ਸ਼ ਕਰ ਉੱਠਦਾ ਹੈ, ਔਰ ਫਿਰ ਸਾਨੂੰ ਪਤਾ ਲੱਗਦਾ ਕਿ ਇਹ ਸਾਡੇ ਤੇ ਆਲੇ ਦੁਆਲੇ ਦੀ ਕਹਾਣੀ ਆਲੇ ਦੁਆਲੇ ਦੀ ਹੋਵੇ, ਆਪਣੇ ਵੇਲੇ ਦੀ ਹੋਵੇ, ਔਰ ਉਸ ਇੰਝ ਲੱਗੇ ਕਿ ਜਿਵੇਂ ਸੱਚੀ ਮੇਰੇ ਨਾਲ ਵਾਪਰ ਰਹੀ ਹੈ, ਫਿਰ ਇਹ ਕਹਾਣੀ ਬਣਦੀ ਹੈ। ਜੇ ਅਸੀਂ ਉਂਝ ਬੁਲਬੁਲ ਦੀ ਗੱਲ ਜੇ ਕਰ ਦੇਵਾਂ ਜਾਂ ਐਸੀ ਗੱਲ ਕਰ ਦਾਂਗੇ ਜਿਹੜੀ ਹਕੀਕਤ ਤੋਂ ਬਹੁਤ ਪਰੇ, ਤੇ ਉਹ ਸਾਨੂੰ ਕਿਸੇ ਤਰ੍ਹਾਂ ਵੀ ਉਹ ਠੀਕ ਨਹੀਂ ਲੱਗੇਗੀ। ਯਾਨੀ ਉਹ ਲੱਗੇਗੀ ਕਹਾਣੀ ਸ਼ਾਇਦ ਹੋ ਸਕੇ ਤਕਨੀਕੀ ਲਿਹਾਜ਼ ਨਾਲ ਸਭ ਕੁਝ, ਲੇਕਿਨ ਉਹਦੇ ਵਿੱਚ ਕੋਈ ਸਵਾਦ ਨਹੀਂ। ਅੱਜ ਦੀ ਕਹਾਣੀ, ਦੁਨੀਆ ਦੇ ਵਿੱਚ ਜਿਹੜੀ ਕਹਾਣੀ ਲਿਖੀ ਜਾ ਰਹੀ ਹੈ, ਉਹਦਾ ਵੀ ਇਹੀ ਰੰਗ ਹੈ ਕਿ ਉਹ ਇਨਸਾਨ ਨੂੰ ਜਿਹੜੀ ਮੁਤਾਸਿਰ ਕਰਦੀ ਹੈ, ਔਰ ਇਨਸਾਨ ਹੀ ਉਹਦਾ ਸਭ ਤੋਂ ਵੱਡਾ ਜਿਹੜਾ ਹੈ ਉਹ ਮੌਜ਼ੂ ਹੁੰਦਾ ਹੈ।
ਇਨਸਾਨ ਦੀ ਅਗਰ ਅਸੀਂ ਕਹਿੰਦੇ ਕਿ 7 ਅਰਬ ਜਿਹੜੇ ਨੇ ਸਾਡੇ ਕੋਲ ਪੂਰੀ ਦੁਨੀਆ 'ਚ ਲੋਕ ਨੇ, ਤੇ 7 ਨੂੰ ਅਗਰ 10 ਨਾਲ ਜ਼ਰਬ ਦੀਏ 70 ਅਰਬ ਕਹਾਣੀਆਂ ਹੈ ਨੇ, ਬਸ ਲੇਕਿਨ ਕੋਈ ਐਸਾ ਹੋਏ ਜਿਹਨੂੰ ਉਹ ਕੋਈ ਚੀਜ਼ ਟੁੰਬੇ ਤੇ ਫਿਰ ਉਹ ਲਿਖਣਾ ਸ਼ੁਰੂ ਕਰੇ। ਡਾਕਟਰ ਸਾਹਿਬ ਮੈਂ ਤੁਹਾਡੀ ਇੱਕ ਕਿਸੇ ਜਗ੍ਹਾ ਤੇ ਪੜ੍ਹਿਆ, ਤੁਹਾਡਾ ਲਿਖਿਆ ਆ, ਤੁਸੀਂ ਲਿਖਦੇ ਹੋ ਕਿ ਕਹਾਣੀਆਂ ਮੇਰੇ ਆਲੇ ਦੁਆਲੇ ਫਿਰਦੀਆਂ ਨੇ, ਬੁਲੰਦੀਆਂ ਨੇ, ਕਿਤੇ ਜਾ ਕੇ ਤੁਸੀਂ ਇਸ ਤਰ੍ਹਾਂ ਲਿਖਦੇ ਹੋ, ਦਾ ਮਫਹੂਮ ਇਹ ਬਣਦਾ ਵੇ ਕਿ ਉਮਰ ਘੱਟ, ਕਹਾਣੀਆਂ ਬਹੁਤ ਜ਼ਿਆਦਾ ਨੇ ਮੇਰੇ ਕੋਲ ਲਿਖਣ ਲਈ। ਡਾਕਟਰ ਸਾਹਿਬ ਅੱਲਾਹ ਤੁਹਾਨੂੰ ਲੰਮੀ ਜ਼ਿੰਦਗੀ ਦੇ, ਸਲਾਮਤੀ ਦੇ। ਅੱਛਾ ਜੀ, ਇਹ ਥੋੜਾ ਜਿਹਾ ਤੁਹਾਡਾ ਮੇਰਾ ਖਿਆਲ ਨੈਟਵਰਕ ਸਲੋ ਹੈ, ਤੇ ਵਿੱਚ ਹੁਣ ਕੋਈ ਆਵਾਜ਼ ਵਿੱਚ ਡਿਸਟਰਬਰ ਆ ਰਿਹਾ, ਮੈਂ ਆਪਣੇ ਦੇਖਣ ਵਾਲਿਆਂ ਕੋਲ ਮਾਫੀ ਚਾਹਾਂਗਾ ਕਿ ਸ਼ਾਇਦ ਸਾਡੇ ਕੋਲ ਨੈਟਵਰਕ ਦੀ ਪ੍ਰੋਬਲਮ ਹੈ, ਲੇਕਿਨ ਡਾਕਟਰ ਸਾਹਿਬ ਦੀ ਗੱਲ ਬੜੀ ਕਲੀਅਰ ਸੁਣਾਈ ਦੇ ਰਹੀ ਹੈ। ਹਾਂਜੀ ਹੁਣ ਠੀਕ ਹੈ ਡਾਕਟਰ ਸਾਹਿਬ। ਡਾਕਟਰ ਸਾਹਿਬ ਕਿਹਾ ਜਾਂਦਾ ਹੈ ਕਿ ਕਹਾਣੀਕਾਰ ਨੂੰ ਚਾਹੀਦਾ ਹੈ ਕਿ ਮਰਕਜ਼ੀ ਖਿਆਲ ਫਟਾਫਟ ਲਿਖ ਕੇ ਸੰਭਾਲ ਲਵੇ ਤੇ ਉਸ ਮਰਕਜ਼ੀ ਖਿਆਲ ਨੂੰ ਆਪਣੇ ਜੇਨ ਵਿੱਚ ਪਰਵਰਿਸ਼ ਵੀ ਪਾਣ ਦੇਵੇ। ਤੁਹਾਡਾ ਕੀ ਖਿਆਲ ਹੈ ਇਸ ਬਾਰੇ? ਸਰ ਕਹਾਣੀ ਕਈ ਦਫਾ ਮੇਰੇ ਕਹਾਣੀ ਕਰਨ ਨਾਲ ਗੱਲ ਹੁੰਦੀ ਰਹਿੰਦੀ। ਮੈਂ ਇੱਕ ਛੋਟਾ ਜਿਹਾ 2 ਕੁ ਵਾਕਿਆ ਨੇ ਜਿਹੜੇ ਮੈਂ ਫਰਜ਼ੰਦ ਅਲੀ ਬੜੇ ਵੱਡੇ ਨਾਵਲਿਸਟ ਤੁਸੀਂ ਵੀ ਜਾਣਦੇ ਹੋ, ਉਹਨਾਂ ਨਾਲ ਮੇਰੀ ਨਾ ਗੱਲਬਾਤ ਫੋਨ ਤੇ ਜੀ, ਤੇ ਫੋਨ ਤੇ ਗੱਲ ਹੁੰਦੀ ਤੇ ਆਪਣੀ ਉਹਨਾਂ ਦੀ ਬਾਤ ਤੋਂ ਕੁਝ ਦੇਰ ਪਹਿਲੇ ਮੈਂ ਫੋਨ ਤੇ ਮੈਂ ਕਿਹਾ ਸਰ ਜੀ ਕੋਈ ਚੰਗਾ ਨਾਵਲ ਹੋਰ ਜਿਹੜਾ ਲਿਖੋ, ਤੁਸੀਂ ਅੱਛੇ ਨਾਵਲਕਾਰ ਹੋ। ਤੇ ਉਹ ਕਹਿੰਦੇ ਯਾਰ ਹੁਣ ਮੈਂ ਉਕਤਾ ਜਾਣਾ, ਮੈਂ ਚੀਜ਼ਾਂ ਮੈਂ ਲਿਖੀਆਂ ਨੇ ਕੱਚੀਆਂ ਪੱਕੀਆਂ, ਲੇਕਿਨ ਮੇਰੇ ਕੋਲ ਹੁਣ ਨਾ ਮੈਂ ਕਾਲਾ ਪੈ ਜਾਣਾ। ਇਹਨੇ ਵੇਲੇ ਦੇ ਨਾਲ ਕਈ ਦਫਾ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਇਸ ਤਰ੍ਹਾਂ ਹੋ ਜਾਂਦੀਆਂ ਕਿ ਯਾਰ ਉਹ ਕਾਲਾ ਪੈਣ ਲੱਗ ਪਿਆ। ਇਸੇ ਤਰ੍ਹਾਂ ਅਲੀ ਅਨਵਰ ਅਹਿਮਦ ਬੜੇ ਵੱਡੇ ਕਹਾਣੀਕਾਰ ਨੇ, ਪੰਜਾਬੀ ਦੇ ਜਿਹੜੇ ਸਭ ਤੋਂ ਜ਼ਿਆਦਾ ਕਹਾਣੀ ਪਰਾਗੇ ਜਿਨ੍ਹਾਂ ਦੇ ਛਪੇ ਮਿਆਰੀ ਕਹਾਣੀ ਵਾਲੇ ਅਲੀ ਅਨਵਰ ਅਹਿਮਦ ਹੋਰਾਂ ਦੇ ਹਵਾਲੇ ਨਾਲ ਗੱਲ ਕਰ ਰਿਹਾ ਸੀ ਕਿ ਉਹ ਕਹਿੰਦੇ ਕਹਾਣੀ ਹੁਣ ਨਾ ਮੈਂ ਮਰਕਜ਼ੀ ਖਿਆਲ ਜਿਹੜੇ ਲਿਖਦੇ ਨੇ ਕਈ ਦਫਾ ਗਵਾਚ ਜਾਣਾ, ਭੁੱਲ ਜਾਣਾ। ਯਾਨੀ ਜਿਹੜੀ ਤੁਹਾਡੀ ਗੱਲ ਹੈ ਕਿ ਮਰਕਜ਼ੀ ਖਿਆਲ ਲਿਖ ਲੈਣੇ ਚਾਹੀਦੇ ਨੇ, ਉਹ ਬੜੀ ਸੋਹਣੀ ਹੈ, ਪਰ ਇਹਦੇ ਨਾਲ ਮੇਰਾ ਮੰਨਣਾ ਇਹ ਵੀ ਹੈ ਕਿ ਕਹਾਣੀ ਨੂੰ ਕੋਸ਼ਿਸ਼ ਕਰੋ ਕਿ ਜਿੰਨੀ ਜਲਦੀ ਇਹਨੂੰ ਆਪਣੇ ਕੋਲੋਂ ਰਿਹਾ ਕਰ ਦੋ, ਕਿਉਂ ਜੇ ਇਹ ਤੁਹਾਨੂੰ ਤੁਹਾਡੇ ਉੱਤੇ ਆਰੀ ਰਹਿੰਦਾ ਔਰ ਜਿਹੜਾ ਵੀ ਕਹਾਣੀਕਾਰ ਹੈ ਰਹਿੰਦਾ, ਔਰ ਫਿਰ ਉਹਨਾਂ ਚਿਰ ਉਸ ਦੀ ਅਗਲੀ ਲਿਖਤ ਨਹੀਂ ਆ ਸਕਦੀ, ਅਗਲੀ ਕਹਾਣੀ ਨਹੀਂ ਆ ਸਕਦੀ ਜਿੰਨਾ ਚਿਰ ਉਹ ਪੁਰਾਣੀ ਕਹਾਣੀ ਨੂੰ ਆਜ਼ਾਦ ਨਾ ਕਰਦੇ, ਉਹਨੂੰ ਲਿਖ ਨਾ ਦੇਵੇ, ਉਹਨੂੰ ਆਪਣੇ ਲਫ਼ਜ਼ਾਂ ਦਾ ਬਾਨਾ ਨਾ ਪਵਾ ਦੇਵੇ, ਕਿਉਂ ਜੇ ਉਹ ਕਹਾਣੀ ਦੇ ਨਾਲ ਜੁੜਿਆ ਹੁੰਦਾ ਹੈ। ਔਰ ਇੱਕ ਚੰਗਾ ਕਹਾਣੀਕਾਰ ਵੀ ਉਹੀ ਹੈ ਕਹਾਣੀ ਦੇ ਨਾਲ ਜੁੜ ਜਾਂਦਾ ਹੈ ਔਰ ਉਹਦਾ ਮਰਕਜ਼ੀ ਖਿਆਲ, ਔਰ ਫਿਰ ਕਈ ਦਫਾ ਮਰਕਜ਼ੀ ਖਿਆਲ ਕੋਈ ਹੀਰੋ ਨਹੀਂ ਵਿੱਚ ਕੋਈ ਹੀਰੋ ਨਹੀਂ ਹੁੰਦਾ। ਜਿਵੇਂ ਮੈਂ ਦੱਸਿਆ ਕਿ ਨਜੀਬ ਮੈਂ ਹੀਰੋ ਹੀ ਨਹੀਂ ਲੱਭਦਾ, ਉਹ ਕਹਾਣੀ ਨੂੰ ਐਸੇ ਤਾਕਤ ਨਾਲ ਬਿਆਨ ਕਰਦੇ ਨੇ ਕਿ ਸਾਡੇ ਇੱਕ ਔਰ ਉਸ ਨੂੰ ਬਿਲਕੁਲ ਸਾਦਗੀ ਦੇ ਨਾਲ, ਸਾਦਾ ਅੰਦਾਜ਼ ਦੇ ਨਾਲ, ਅਸੀਂ ਅਰਾਇਸ਼ੀ ਬਣਾਉਣ ਦੇ ਚੱਕਰ ਦੇ ਵਿੱਚ ਜ਼ੁਬਾਨੋਂ ਬਿਆਨ ਦੇ ਉੱਤੇ ਇੰਨਾ ਜ਼ੋਰ ਦਿੰਦੇ ਨੇ ਕਿ ਉਹਦਾ ਜਿਹੜੀ ਕਹਾਣੀ ਉਹ ਮਦਮ ਹੋ ਜਾਂਦੀ, ਕਹਾਣੀ ਇੱਕ ਹਲਕੀ ਜਿਹੀ ਰੋਸ਼ਨੀ ਰਹਿ ਜਾਂਦੀ ਹੈ, ਕਹਾਣੀ ਦਾ ਜਿਹੜਾ ਚਾਨਣ ਉਹ ਨਜ਼ਰ ਨਹੀਂ ਆਉਂਦਾ। ਕਹਾਣੀ ਦੇ ਕਹਾਣੀਕਾਰ ਦਾ ਇਹੀ ਹੈ ਕਿ ਜਿਵੇਂ ਕਿ ਅਸ਼ਫਾਕ ਅਹਿਮਦ ਵੀ ਹੋਰੀ ਵੀ ਕਹਿੰਦੇ ਨੇ ਕਿ ਕਹਾਣੀਕਾਰ ਨੂੰ ਕਿਸੇ ਵੀ ਵਾਕਿਏ ਤੋਂ ਬਹੁਤ ਜ਼ਿਆਦਾ ਮੁਤਾਸਿਰ ਨਹੀਂ ਹੋਣਾ ਚਾਹੀਦਾ, ਜਾਂ ਤੇ ਉਹ ਮੁਤਾਸਿਰ ਹੋ ਕੇ ਉਹਦੇ ਨਾਲ ਰੋਣ ਦੀ ਕਾਬਲੀਅਤ ਹੋਏਗੀ, ਫਿਰ ਉਹ ਲਿਖ ਸਕੇਗਾ। ਜੇ ਕਹਾਣੀਕਾਰ ਹੈ ਪਹਿਲਾਂ ਹੀ ਰੋਣ ਲੱਗ ਪਏਗਾ ਜਾਂ ਕਹਾਣੀਕਾਰ ਉਹਦੇ ਚ ਇਨਵੋਲਵ ਹੋ ਜਾਏਗਾ ਤੇ ਫਿਰ ਉਹ ਕਹਾਣੀ ਚੰਗੀ ਕਹਾਣੀ ਨਹੀਂ ਬਣਦੀ, ਕਿਉਂਕਿ ਕਹਾਣੀਕਾਰ ਕਿਸੇ ਨਾ ਕਿਸੇ ਤਰ੍ਹਾਂ ਉਸ ਲਿਖਤ ਦੇ ਵਿੱਚ ਨਜ਼ਰ ਆ ਜਾਂਦਾ ਹੈ ਔਰ ਉਸ ਉਹਦਾ ਆਪਣਾ ਆਪ ਨਜ਼ਰ ਆ ਜਾਂਦਾ ਹੈ। ਇਸ ਤੋਂ ਬਚਣਾ ਚਾਹੀਦਾ ਕਿ ਮਰਕਜ਼ੀ ਖਿਆਲ ਜਿਹੜੇ ਨੇ ਉਹ ਬੜੇ ਕਈ ਦਫਾ ਸੋਹਣੇ ਨੇ, ਤੁਸੀਂ ਸੁੱਤੇ ਹੋ ਇੱਕਦਮ ਜਾਗ ਖੁੱਲੀ ਤੇ ਤੁਸੀਂ ਇੱਕ ਜਿਹੜੀ ਨਾ ਕੋਈ ਚੀਜ਼ ਜਿਹੜੀ ਸੋਚੀ ਉਹ ਸਵੇਰ ਨੂੰ ਤੁਹਾਡੇ ਖਿਆਲ ਖਾਬ 'ਚ ਨਹੀਂ ਰਹੀ, ਉਹ ਕੋਸ਼ਿਸ਼ ਕਰੋ ਉਸਨੂੰ ਲਿਖ ਲਓ। ਕਈ ਦਫਾ ਇੱਕ ਚੰਗਾ ਫਿਕਰਾ ਜਿਹੜਾ ਹੁੰਦਾ ਹੈ ਮੰਜ਼ਰ ਨਿਗਾਰੀ ਹੁੰਦੀ ਹੈ, ਕਈ ਦਫਾ ਇੱਕ ਕਿਰਦਾਰ ਜਿਹੜਾ ਐਸਾ ਇੱਕ ਬਣ ਜਾਂਦਾ ਸਾਡੇ ਕੋਲ ਕਿ ਸਾਡੀ ਕਹਾਣੀ ਤੇ ਪੂਰੀ ਕਹਾਣੀ ਬਲਕਿ ਕਈ ਦਫਾ ਅਸਲੀ ਲਿਖ ਲੈਣਾ ਇੱਕ ਚੀਜ਼ਾਂ ਆਪਣੇ ਕੋਲ ਜਿਹੜੀਆਂ ਮੌਜੂਦ ਰਵੇ, ਫਿਰ ਉਸਨੂੰ ਠੀਕ ਕਰਦਾ ਰਵੇ, ਬਾਰ-ਬਾਰ ਉਸਨੂੰ ਵੇਖਦਾ ਰਵੇ ਕਿ ਜਿਹੜਾ ਉਸਨੂੰ ਵੇਖਦਾ ਰਹੇਗਾ ਉਹਦੇ ਨਾਲ ਕਹਾਣੀ ਜਿਹੜੀ ਹੈ ਉਹ ਬਿਹਤਰ ਹੋ ਜਾਏਗੀ, ਆਪਣੀ ਦੀ ਲਿਖਤ ਜਿਹੜੀ ਹੈ ਉਹ ਸਭ ਤੋਂ ਸੋਹਣੀ ਹੋ ਜਾਏਗੀ। ਕਿਉਂਕਿ ਰਿਛ ਦੇ ਬੱਚੇ ਦੇ ਬਾਰੇ ਕਿਹਾ ਜਾਂਦਾ ਹੈ ਕਿ ਮਿੱਥ ਹੈ ਕਿ ਰਿਛਣੀ ਜਿਹੜੀ ਆ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਪੈਦਾ ਹੋਣ ਤੋਂ ਬਾਅਦ, ਜੰਮਣ ਤੋਂ ਬਾਅਦ ਬਹੁਤ ਜ਼ਿਆਦਾ ਚੁੰਮਦੀ ਝੱਟਦੀ, ਉਹਦਾ ਤਸੱਵੁਰ ਹੁੰਦਾ ਹੈ ਕਿ ਉਹ ਸੋਹਣਾ ਬਣ ਜਾਏਗਾ, ਯਾਨੀ ਮੇਰਾ ਬੱਚਾ ਸੋਹਣਾ ਹੋ ਜਾਏਗਾ। ਇਸ ਤਰ੍ਹਾਂ ਇੱਕ ਜਿਹੜਾ ਕਹਾਣੀਕਾਰ ਹੈ, ਤਖਲੀਕਾਰ ਹੈ, ਉਸ ਨੂੰ ਵੀ ਚਾਹੀਦਾ ਕਿ ਆਪਣੀ ਲਿਖਤ ਨੂੰ ਬਾਰ-ਬਾਰ ਵੇਖੇ ਔਰ ਉਹਦੇ ਵਿੱਚ ਜਿਹੜੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਜਿਹਦੇ ਨਾਲ ਦਾ ਸੁਹੱਪਣ ਜਿਹੜਾ ਪੈਦਾ ਹੋਵੇ, ਉਹਦੇ ਚ ਖੂਬਸੂਰਤੀ ਜਿਹੜੀ ਉਹਦੀ ਕਿਰਦਾਰ ਨਿਗਾਰੀ ਖੂਬਸੂਰਤੀ, ਉਹਦੇ ਮੁਕਾਲਮੇ ਏਡੇ ਖੂਬਸੂਰਤ ਹੋਣੇ ਚਾਹੀਦੇ ਨੇ ਕਿ ਯਾਦ ਰਹਿ ਜਾਣ ਹਮੇਸ਼ਾ। ਵਾਹ, ਬੜੀ ਸੋਹਣੀ ਗੱਲ। ਡਾਕਟਰ ਸਾਹਿਬ ਦਾ ਇਹ ਕਹਿਣਾ ਹੈ ਕਿ ਆਖਰੀ ਨਕਲ ਤਿਆਰ ਕਰਨ ਤੋਂ ਪਹਿਲਾਂ ਵੀ ਨਾ ਜੀ
ਕਾਹਲ ਨਹੀਂ ਕਰਨੀ ਚਾਹੀਦੀ, ਹਰਫਾਂ ਨੂੰ ਉਹਨਾਂ ਦਾ ਹੱਕ ਦੇਣਾ ਚਾਹੀਦਾ ਹੈ। ਬੜੀ ਸੋਹਣੀ ਗੱਲ ਕੀਤੀ ਡਾਕਟਰ ਸਾਹਿਬ ਨੇ ਕਿ ਕਹਾਣੀ ਨੂੰ ਬਾਰ-ਬਾਰ ਦੇਖੋ, ਤੁਸੀਂ ਬਾਰ-ਬਾਰ ਦੇਖੋ, ਬਾਰ-ਬਾਰ ਪੜ੍ਹੋ ਤੁਸੀਂ ਉਹਨੂੰ। ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਮਤਲਬ ਉਹਨੂੰ ਸਵਾਦੇ ਬੰਨ੍ਹਦੀ ਹੈ, ਚੀਰ ਕੱਢਦੀ ਹੈ, ਹਾਂਜੀ ਪਿਆਰ ਕਰਦੀ ਹੈ। ਅੱਛਾ ਡਾਕਟਰ ਸਾਹਿਬ, ਨਿੱਕੀ ਕਹਾਣੀ ਦੀ ਜੇ ਗੱਲ ਕਰੀਏ ਤੇ ਛੋਟੀ ਕਹਾਣੀ ਇਹ ਦੱਸੋ ਕਿ ਪੰਜਾਬੀ ਵਿੱਚ ਜਿਹੜੀ ਨਿੱਕੀ ਕਹਾਣੀ ਲਈ ਅਸੀਂ ਹੋਰ ਗੱਲ ਕਰੀਏ ਤੇ ਮੰਜ਼ਰ ਨਗਾਰੀ ਕਿੰਨੀ ਕੁ ਅਹਿਮੀਅਤ ਰੱਖਦੀ ਹੈ, ਕਿਉਂਕਿ ਨਿੱਕੀ ਕਹਾਣੀ ਵੀ ਹੈ ਤੇ ਮੰਜ਼ਰ ਨਗਾਰੀ ਵੀ ਹੈ। ਇਸ ਬਾਰੇ ਉਹਦਾ ਦੱਸੋ ਵੀ ਕਿੰਨੀ ਕੁ ਅਹਿਮੀਅਤ ਰੱਖਦਾ ਹੈ। ਹੈਲੋ ਡਾਕਟਰ ਸਾਹਿਬ, ਆਵਾਜ਼ ਆ ਰਹੀ ਤੁਹਾਨੂੰ? ਡਾਕਟਰ ਸਾਹਿਬ, ਛੋਟੀ ਕਹਾਣੀ ਵਿੱਚ ਮੰਜ਼ਰ ਨਗਾਰੀ ਕਿੰਨੀ ਅਹਿਮੀਅਤ ਦੀ ਅਮਲ ਹੁੰਦੀ ਹੈ, ਇਸ ਬਾਰੇ ਤਾਂ ਕੋਈ ਸਾਨੂੰ ਦੱਸੋ। ਸਰ ਜਦੋਂ ਅਸੀਂ ਮਾਈਕਰੋ ਫਿਕਸ਼ਨ ਤੇ ਆਉਂਦੇ ਹਾਂ ਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਮਾਈਕਰੋ ਹੋ ਜਾਂਦੀਆਂ ਨੇ, ਯਾਨੀ ਨਿੱਕੀਆਂ ਹੋ ਜਾਂਦੀਆਂ। ਉਹਦੇ ਵਿੱਚ ਮੰਜ਼ਰ ਨਿਗਾਰੀ ਵੀ ਉਸੇ ਤਰ੍ਹਾਂ ਜਿਹੜੀ ਹੈ ਉਹ ਛੋਟੀ ਛੋਟੀ ਬਿਆਨ ਕੀਤੀ ਜਾਂਦੀ ਹੈ। ਜਿਵੇਂ ਕਿ ਮੋਹਸਨ ਅਰਾਈ ਹੋਰਾਂ ਜਿਹੜੀ ਕਹਾਣੀ, ਜਿਹੜਾ ਕਹਾਣੀ ਪੜਾਗਾ ਸੀ ਇੱਕ ਬੁੱਕ ਮਿੱਟੀ, ਤੇ ਉਹਦੇ ਵਿੱਚ ਉਹਨਾਂ ਨੇ ਨਿੱਕੀਆਂ ਕਹਾਣੀਆਂ ਦਾ ਤਜਰਬਾ ਕੀਤਾ। ਇਹ ਜਿਹੜਾ ਤਜਰਬਾ ਸੀ ਉਹ ਬਾਅਦੋਂ ਕਈ ਥਾਵਾਂ ਤੇ ਹੋਇਆ, ਔਰ ਅੱਜ ਵੀ ਨਹੀਂ ਯਾਦ ਹੈ ਨੇ ਪੰਜਾਬੀ ਕਹਾਣੀ ਦੇ ਵਿੱਚ ਉਹ ਨਿੱਕੀਆਂ ਕਹਾਣੀਆਂ ਜਿਹੜੀਆਂ ਲਿਖਣ ਦੋ ਜਿਹੜੇ ਨੇ ਕਹਾਣੀ ਪਰਾਗੇ ਵੀ ਆ ਗਏ ਨੇ, ਕੰਡਿਆਂ ਦੀ ਵਾਰ 2019 ਦੇ ਵਿੱਚ ਵੀ ਆਇਆ। ਉਹਨਾਂ ਨੇ 2-3 ਲਾਈਨਾਂ ਔਰ ਕਈ ਥਾਵਾਂ ਦੇ ਉਹ 3 ਲਾਈਨਾਂ ਦੇ ਵਿੱਚ ਹੀ ਉਹ ਸਾਰੀ ਖੂਬਸੂਰਤੀ ਬਿਆਨ ਕਰ ਦਿੰਦੇ ਨੇ। ਉਹਨਾਂ ਦਾ ਕੋਲ ਜਿਹੜਾ ਅੰਦਾਜ਼ ਜਾਂ ਫਿਰ ਜਿਹੜੇ ਨੇ ਸਾਡੇ ਕੋਲ ਜਿਹੜੇ ਕਹਾਣੀਕਾਰ ਨੇ, ਮਿਸਾਲ ਦੇ ਤੌਰ ਤੇ ਕਹਾਣੀ ਹੈ ਕੇਕ, ਕਸ਼ਮੀਰ ਦੇ ਹਵਾਲੇ ਨਾਲ ਜੋ ਕੇਕ ਨੂੰ ਕੱਟ ਦਿੱਤਾ ਜਾਂਦਾ, ਵੱਢ ਦਿੱਤਾ ਜਾਂਦਾ, ਯਾਨੀ ਕਿ ਉਹਦੇ ਵਿੱਚ ਕਹਾਣੀਕਾਰ ਨੇ ਅਨਸੈਡ ਜਿਹੜੀਆਂ ਸਾਰੀਆਂ ਚੀਜ਼ਾਂ ਬਿਆਨ ਕਰ। ਇਸ ਤਰ੍ਹਾਂ ਅਲੀ ਅਨਵਰ ਅਹਿਮਦ ਹੋਰਾਂ ਨੇ ਵੀ ਨਵੀਆਂ ਕਹਾਣੀਆਂ ਜਿਹੜੀਆਂ ਲਿਖੀਆਂ, ਉਹਦੇ ਵਿੱਚ ਵੀ ਇਸੇ ਤਰ੍ਹਾਂ ਮੁਦੱਸਰ ਸ਼ਾਹ ਸਵਾਰ ਨਾਸਰ ਹੋਰਾਂ ਦੀ ਕਹਾਣੀ ਪਰਾਗਾ ਆਇਆ 2020 ਦੇ ਵਿੱਚ ਕਰਾਚੀ 'ਚ, ਉਹਨਾਂ ਨੇ ਵੀ ਇਹ ਚੀਜ਼ਾਂ ਨਿਭਾਈਆਂ, ਲੇਕਿਨ ਉਹਦੇ ਵਿੱਚ ਉਹ ਮੁਖਤਸਰ ਅੰਦਾਜ਼ ਦੇ ਨਾਲ, ਇੰਨੇ ਸੋਹਣੇ ਅੰਦਾਜ਼ ਦੇ ਨਾਲ ਬਿਆਨ ਕਰਨੀ, ਯਾਨੀ ਕਿ ਕਿਉਂਕਿ ਉਹ ਤੁਹਾਡੇ ਕੋਲ 3 ਜਾਂ 4 ਲਫ਼ਜ਼ ਨੇ ਜਾਂ ਇੱਕ ਪੂਰਾ ਜੁਮਲਾ ਹੈ, ਉਹਦੀ ਨਾਲ ਮੰਜ਼ਰ ਨਿਗਾਰੀ ਕਰਨੀ। ਪਰ ਜਦੋਂ ਤੁਸੀਂ ਵੱਡੀ ਕਹਾਣੀ ਲਿਖਦੇ ਹੋ ਥੋੜੀ ਜਿਹੀ, ਯਾਨੀ ਕਿ 20-22 ਸਫ਼ਿਆਂ ਦੀ ਜਾਂ 40 ਸਫ਼ਿਆਂ ਦੀ, ਉਹਦੇ ਚ ਤੁਹਾਡੇ ਕੋਲ ਜਿਹੜਾ ਨਾ ਉਹ ਕੈਨਵਸ ਜ਼ਿਆਦਾ ਹੈ। ਅੱਜ ਕੱਲ ਹੋਰ ਉਮਰ ਫਾਰੂਕ ਨਾਂ ਦਾ ਇੱਕ ਕਹਾਣੀਕਾਰ ਹੈ, ਉਹ ਵੀ ਇੱਕ ਸਾਲ ਜਿਹੜਾ ਨਿੱਕੀਆਂ ਪੰਜਾਬੀ ਦੇ ਵਿੱਚ 100 ਲਫ਼ਜ਼ਾਂ ਦੀ ਕਹਾਣੀ ਉਹਨੇ ਉਹ ਲਿਖਣਾ ਸ਼ੁਰੂ ਕੀਤੀ, ਔਰ ਉਹਦੇ ਵਿੱਚ ਉਹਨੇ ਉਹ ਸਾਰੀਆਂ ਚੀਜ਼ਾਂ ਬਿਆਨ ਕੀਤੀ, ਯਾਨੀ ਪੂਰੀ ਮੰਜ਼ਰ ਨਿਗਾਰੀ ਵੀ ਹੋ ਰਹੀ ਹੈ। ਉਹ ਇੱਕ ਅੱਜ ਹੀ ਉਹਦੀ ਕਹਾਣੀ ਮੈਂ ਇੱਕ ਸੋਸ਼ਲ ਮੀਡੀਆ ਤੇ ਦੇਖਦਾ ਪਿਆ ਸੀ, ਉਹ ਐਸੇ ਹੀ ਹਵਾਲਾ, ਯਾਨੀ ਕਿ ਇੱਕ ਉਹ ਐਸੇ ਮੌਲਵੀ ਦੀ ਕਹਾਣੀ ਹੈ ਜਿਹੜਾ ਜੁਮੇਰਾਤ ਵਾਲੇ ਦਿਨ ਨੂੰ ਖਤਮ ਦਵਾਨ ਜਾਂਦਾ ਹੈ, ਤੇ ਉਹਦੇ ਕੋਲ ਪਹਿਲੇ ਆਲੂ ਗੋਭੀ ਪਈ ਹੈ, ਤੇ ਉਹ ਕਹਿੰਦਾ ਉਹ ਵੇਖ ਕੇ ਉਹਦਾ ਮੂਡ ਜਿਹੜਾ ਖਰਾਬ ਹੁੰਦਾ ਹੈ, ਤੇ ਉਹ ਜਦੋਂ ਉਹ ਖੁੱਲਦਾ ਹੈ ਤੇ ਉਹ ਦੇਖਦਾ ਹੈ ਕਿ ਇਹ ਤੇ ਹੈ, ਤੇ ਉਹ ਨਾਲ ਹੀ ਘਰ ਵਾਲੇ ਕਹਿੰਦੇ ਨੇ ਕਿ ਮੌਲਵੀ ਸਾਹਿਬ ਤੁਹਾਡਾ ਸਮਾਨ ਅੰਦਰ ਪਿਆ ਹੈ, ਇਹ ਤੇ ਬੱਚਿਆਂ ਵਾਸਤੇ। ਉਹਦੇ ਵਿੱਚ ਉਹਨੇ ਮੰਜ਼ਰ ਨਿਗਾਰੀ ਵੀ ਕਹਾਣੀ ਮੌਜ਼ੂ ਵੀ ਦੱਸ ਔਰ ਤਨਕੀਦ ਵੀ ਕਰਦੀ, ਯਾਨੀ ਤੰਜ਼ੀਆ ਅੰਦਾਜ਼ ਵੀ ਉਹਦਾ ਹੈ, ਯਾਨੀ ਕਿ ਨਿੱਕੀ ਜੀ 100 ਲਫ਼ਜ਼ਾਂ ਦੇ ਵਿੱਚ ਉਹਨੇ, ਮੇਰਾ ਖਿਆਲ ਹੈ ਕਿ ਉਹਨੇ ਪੂਰੇ ਯਾਨੀ ਡਾਇਲੌਗਸ ਵੀ ਵਿੱਚ ਆ ਜਾਂਦੇ ਨੇ, ਉਹਦੇ ਵਿੱਚ ਆ ਗਿਆ, ਯਾਨੀ ਕਿ ਇਹਦੇ ਵਿੱਚ ਮਾਸ਼ਰਤੀ ਰੰਗ ਵੀ ਆ ਗਏ। ਵਾਹ, ਸਾਰੀਆਂ ਚੀਜ਼ਾਂ ਆ ਗਈਆਂ। ਇੱਕ ਜਿਹੜਾ ਮਸਲਾ ਹੈ, ਹਾਂਜੀ, ਉਹ ਕਿ ਸਾਰਾ ਮੰਜ਼ਰ ਨਿਗਾਰੀ ਵੀ ਲੈਣ ਦੀ ਮੁਕਾਲਬੇ ਵੀ ਆ ਗਿਆ, ਸਾਰਾ ਕੁਝ ਆ ਗਿਆ। ਡਾਕਟਰ ਸਾਹਿਬ, ਮੈਂ ਇੱਕ ਛੋਟੀ ਜਿਹੀ ਕਹਾਣੀ ਤੁਹਾਨੂੰ ਸੁਣਾਉਣਾ। ਮੇਰੇ ਇੱਕ ਦੋਸਤ ਨੇ ਅਮਰਜੀਤ ਸਿੰਘ, ਤੁਸੀਂ ਆਪਣੇ ਰਿਵੇਲ ਵਿੱਚ ਉਹਨਾਂ ਨੂੰ ਛਾਪਦੇ ਵੀ ਹੋ, ਉਹਨਾਂ ਦੀ ਨਜ਼ਮਾਂ ਵਿੱਚ ਛਾਪਦੇ ਹੋ, ਉਹਨਾਂ ਦੀ ਕਹਾਣੀ ਮੇਰੇ ਇੱਕ ਦਿਨ ਫਾਰਵਰਡ ਕੀਤੀ WhatsApp ਤੇ, ਕਿਸੇ ਨਾਲ ਕੱਲੀ ਸੀ, ਹੈਲੋ ਬਰਦ ਆਸ਼ਰਮ ਤੋਂ ਫੋਨ ਸੀ, ਕੋਈ ਬੋਲ ਰਿਹਾ ਸੀ ਬੰਦਾ, ਹੈਲੋ ਤੁਹਾਡਾ ਕੁੱਤਾ ਤੁਹਾਡੀ ਮਾਂ ਕੋਲ ਪਹੁੰਚ ਗਿਆ। ਬਸ ਇਹ ਕਹਾਣੀ ਹੈ, ਤੁਹਾਡਾ ਕੁੱਤਾ ਤੁਹਾਡੀ ਮਾਂ ਕੋਲ ਪਹੁੰਚ ਗਿਆ। ਡਾਕਟਰ ਸਾਹਿਬ, ਇੱਕ ਮੇਰੀ ਛੋਟੀ ਜਿਹੀ ਕਹਾਣੀ ਹੈ, ਕਹਾਣੀ ਦਾ ਸਰਨਾਮਾ ਲੋਕ ਕਹਿੰਦੇ, ਮਾਂ ਦੇ ਪੈਰਾਂ ਵਿੱਚ ਪੁਰਾਣੀ ਟੁੱਟੀ ਜੁੱਤੀ ਤੇ ਥਾਂ ਲੱਗੇ ਗਾਂਢੇ, ਲੱਗਦਾ ਪੁੱਤਰ ਨੇ ਕਦੀ ਮਾਂ ਦੀ ਲੋੜਾਂ ਵੱਲ ਧਿਆਨ ਨਾ ਕੀਤਾ, ਅਚਨ ਚਿੱਟੇ ਮਾਂ ਮਰ ਗਈ, ਲੋਕ ਕਹਿੰਦੇ ਮਾਂ ਬੋਲੀ ਸੇਵਕ ਦੀ ਮਾਂ ਚਲਾਣਾ ਕਰ ਗਏ। ਛੋਟੀ ਜਿਹੜੀ ਕਹਾਣੀਆਂ ਨੇ, ਦੋ ਲਾਈਨਾਂ ਦੀਆਂ, 3 ਲਾਈਨਾਂ ਦੀਆਂ, ਇੱਕ ਬੜਾ ਖੂਬਸੂਰਤ ਸਾਡਾ ਪੰਜਾਬੀ ਨੂੰ ਬੜਾ ਰੰਗ। ਅੱਛਾ ਡਾਕਟਰ ਸਾਹਿਬ, ਮੈਂ ਪੁੱਛਣਾ ਚਾਹੁੰਦਾ ਮੈਂ ਚੰਗੀ ਕਿਰਦਾਰ ਨਿਗਾਰੀ ਲਈ, ਚੰਗੀ ਕਿਰਦਾਰ ਨਿਗਾਰੀ ਲਈ ਇਨਸਾਨੀ ਫਿਤਰਤ ਦਾ ਮੁਤਾਜ਼ਾ ਕਿੰਨਾ ਕੁ ਜ਼ਰੂਰੀ ਹੈ? ਸਰ ਮੈਂ ਤੇ ਕਹਿੰਦਾ ਕਿ ਤੁਸੀਂ ਯਾਨੀ ਕਿ 100% ਤੁਹਾਨੂੰ ਇਨਸਾਨੀ ਨਫਸੀਆਤ, ਬਲਕਿ ਇਹਦੇ ਚ ਜਿਹੜੇ ਨਵੇਂ ਕਹਾਣੀਕਾਰ ਨੇ ਜਾਂ ਜਿਹੜੇ ਲਿਖਣਾ ਚਾਹੁੰਦੇ ਨੇ ਕਹਾਣੀ, ਉਹਨਾਂ ਨੂੰ ਸਾਈਕੋਲੋਜੀ ਪੜ੍ਹ ਲੈਣੀ, ਯਾਨੀ ਉਹਨਾਂ ਨੂੰ ਇਲੈਕਟਰਾ ਕੰਪਲੈਕਸ, ਐਡੀਪਸ ਕੰਪਲੈਕਸ, ਉਹਨਾਂ ਨੂੰ ਆਈਟੀ, ਫਿਰ ਉਹਨਾਂ ਦੇ ਵਿੱਚ ਜਿਹੜੀ ਹੈ ਇਨਫੀਰੀਅਰਿਟੀ ਕੰਪਲੈਕਸ, ਸੁਪੀਰੀਅਰਿਟੀ ਕੰਪਲੈਕਸ, ਜਿਹੜੀਆਂ ਬੇਸਿਕ ਚੀਜ਼ਾਂ ਨੇ ਉਹਨੂੰ ਪੜ੍ਹਨੀਆਂ ਚਾਹੀਦੀਆਂ ਨੇ, ਔਰ ਫਿਰ ਉਹਦੇ ਵਿੱਚ ਉਹਨੂੰ ਪਤਾ ਚੱਲੇਗਾ ਕਿ ਮਰਦ ਤੇ ਔਰਤ ਦੀ ਨਫਸੀਆਤ ਕੀ ਹੈ,
ਮੈਂ ਮਿਸਾਲ ਦਿਨਾ, ਅਗਰ BA ਦੇ ਵਿੱਚ ਅਸੀਂ ਪਿੰਡ ਦਾ ਬਹੁ ਕਹਾਣੀ ਪੜ੍ਹ ਰਹੇ ਹਾਂ ਤੇ ਪਿੰਡ ਦੇ ਬਹੁ ਦੀ ਯਾਨੀ ਉਹ ਸਮਾਨੀ ਦਾ ਜਿਹੜਾ ਕਰੈਕਟਰ ਹੈ ਉਹ ਨਵਾਜ਼ ਹੋਰੀ ਜਿਹੜਾ ਲਿਖਦੇ ਇੰਜ ਲੱਗਦਾ ਹੈ ਉਹ ਨਫਸੀਆਤੀ ਅੰਦਾਜ਼ ਨਾਲ ਇੰਨਾ ਖੂਬਸੂਰਤ ਹੈ ਕਿ ਉਹ ਆਪ ਉਹਦੇ ਵਿੱਚ ਜੀਣਾ ਸ਼ੁਰੂ ਕਰ ਦੇ, ਉਹਦੇ ਵਿੱਚ ਜਾਨਣਾ ਬੇਹੱਦ ਜ਼ਰੂਰੀ, ਬਗੈਰ ਨਫਸੀਆਤ ਤੋਂ ਜਾਣੇ। ਯਾਨੀ ਅਗਰ ਇੱਕ 16 ਸਾਲ ਦਾ ਜੀ 20 ਸਾਲ ਦਾ ਬੰਦਾ ਵੀ ਜੇ ਇੱਕ ਤਖਲੀਕ ਲਿਖਦਾ ਪਿਆ ਤੇ ਉਹਨੂੰ 80 ਸਾਲ ਦੇ ਬਾਬੇ ਦੀ ਨਫਸੀਆਤ ਦਾ ਪਤਾ ਹੋਣਾ। ਵਾਹ ਵਾਹ ਵਾਹ, ਕੀ ਬਾਤ ਹੈ ਜੀ, ਕੀ ਬਾਤ ਹੈ। ਹਾਂ ਜੀ, ਉਹ ਉਹਦੇ ਕੀ ਸੋਚਦਾ ਹੈ ਜੀ ਜੀ, ਉਹਦਾ ਰਵੱਈਆ ਕੀ ਹੈ, ਉਹ ਖਾਸ ਹਾਲਾਤ ਦੇ ਵਿੱਚ ਕਿਵੇਂ ਕਰੇਗਾ। ਬੱਚੇ ਦੇ ਜਜ਼ਬਾਤ, ਸਮਾਣੀ ਦੇ ਜਿਹੜੇ ਜਜ਼ਬਾਤ ਨੇ ਜਿੰਨਾ ਚਿਰ ਅੱਛਾ ਇਹਦੇ ਕਈ ਦਫਾ ਨਫਸੀਆਤ ਜਿਹੜੀ ਹੈ ਤੁਹਾਨੂੰ ਬਿਲਕੁਲ ਨਹੀਂ ਪਤਾ ਨਾ ਦੇ ਰੋਣ ਲੱਗ ਪੈਂਦਾ ਹੈ, ਇਸ ਥਾਂ ਤੇ ਹੱਸਣ ਲੱਗ ਪੈਂਦਾ ਹੈ। ਉਹਨੂੰ ਜਦੋਂ ਫਿਰ ਤੁਸੀਂ ਲਿਖਦੇ ਹੋ ਉਹ ਵੀ ਉਹਦੀ ਨਫਸੀਆਤ, ਯਾਨੀ ਕਿ ਫਲਾਂ ਇੱਕ ਗਾਹਕ ਹੈ ਉਹ ਦੁਕਾਨਦਾਰ ਨਾਲ ਜਦੋਂ ਗੱਲ ਕਰਦਾ ਪਿਆ ਤੇ ਗੱਲ ਕਰ ਰਹੇ ਸੀ ਜੀ, ਗਾਹਕ ਜਦੋਂ ਗੱਲ ਕਰਦਾ ਦੁਕਾਨਦਾਰ ਨਾਲ ਜੀ ਕੀ ਹੁੰਦਾ ਹੈ ਡਾਕਟਰ ਸਾਹਿਬ? ਜੀ ਮੈਂ ਕਿਹਾ ਜੀ ਗਾਹਕ ਜਦੋਂ ਦੁਕਾਨਦਾਰ ਨਾਲ ਗੱਲ ਕਰ ਰਿਹਾ ਤੇ ਦੁਕਾਨਦਾਰ ਗਾਹਕ ਨੂੰ ਪਛਾਣ ਵਾਸਤੇ ਕਈ ਕਿਸਮ ਦੀ ਮੁਸਕਰਾਹਟਾਂ, ਯਾਨੀ ਕਿ ਉਹ ਜਦੋਂ ਦੁਕਾਨ 'ਚ ਵੜਦਾ ਉਹਦੀ ਮੁਸਕਰਾਹਟ ਹੋ ਰਿਹਾ, ਜਦੋਂ ਚੀਜ਼ ਵੇਚ ਰਿਹਾ ਉਹਦੀ ਮੁਸਕਰਾਹਟ ਹੋ ਰਿਹਾ, ਯਾਨੀ ਉਹ ਨਫਸੀਆਤ ਨੂੰ ਜਾਣ ਗਿਆ। ਇਸੇ ਤਰ੍ਹਾਂ ਇੱਕ ਕਹਾਣੀਕਾਰ ਖੁਦ ਜਜ਼ਬਾਤੀ ਨਾ ਹੋਏ, ਸਗੋਂ ਉਹ ਕਰੈਕਟਰਸ ਜਿਹੜੇ ਆਪਣੇ ਆਲੇ ਦੁਆਲੇ ਨੇ ਦੁਨੀਆ ਦੇ ਵਿੱਚ ਨੇ, ਉਹ ਕੋਈ ਮੰਨਫੀ ਕਰੈਕਟਰ ਵੀ ਹੈ, ਉਹ ਕੋਈ ਮਸਬਤ ਕਰੈਕਟਰ ਵੀ ਹੈ, ਉਹ ਜ਼ਿੰਦਗੀ ਦਾ, ਯਾਨੀ ਕਿ ਅਸੀਂ ਜਿਵੇਂ ਫਿਲਮਾਂ 'ਚ ਵੇਖਦੇ ਨਾ ਕਿ ਇੱਕ ਜਿਹੜਾ ਕਰੈਕਟਰ ਮੰਨਫੀ ਕਰੈਕਟਰ ਹੈ ਤੇ ਉਹ ਪਹਿਲੇ ਮਿੰਟ ਤੋਂ ਲੈ ਕੇ 30ਵੇਂ ਯਾਨੀ ਤੀਸਰੇ ਘੰਟੇ ਦੇ ਆਖਰੀ ਮਿੰਟ ਤੱਕ ਮੰਨਫੀ ਰਹਿੰਦਾ ਹੈ। ਇਨਸਾਨੀ ਨਫਸੀਆਤ ਕਹਿੰਦੀ ਕਿ ਨਹੀਂ, ਕਿ ਅੱਜ ਜਿਹੜਾ ਇਨਸਾਨ ਹੈ ਕਿ 20 ਸਾਲ 22 ਸਾਲ ਦਾ ਹੈ, ਉਹ ਹੋ ਸਕਦਾ ਹੈ ਕਿ 60 ਸਾਲ ਦੇ ਵਿੱਚ ਜਾਂ 50 ਸਾਲ ਦੇ ਵਿੱਚ ਉਹ ਪੂਰਾ ਬਦਲ ਗਿਆ ਹੋਏ। ਔਰ ਇਸ ਤਰ੍ਹਾਂ ਮਿਸਾਲਾਂ ਮਿਲਦੀਆਂ ਨੇ, ਯਾਨੀ ਇਨਸਾਨੀ ਹਕੀਕਤ ਦੇ ਵਿੱਚ ਅਸੀਂ ਵੇਖਿਆ ਯਾਰ ਬੜੇ ਬੜੇ ਜਿਹੜੇ ਨੇ ਉਹ ਕ੍ਰਿਮੀਨਲ ਮਾਈਂਡਡ ਸੀ, ਉਹ ਇਸੇ ਤਰ੍ਹਾਂ ਉਹ ਬਦਲੇ ਕਿਉਂ, ਲੋਕੀ ਉਹਨਾਂ ਦੀ ਮਿਸਾਲਾਂ ਦੇਣ ਲੱਗ ਪਏ। ਔਰ ਨਫਸੀਆਤ ਜਿਹੜੀ ਉਹ ਫਿਰ ਇਹ ਨਫਸੀਆਤ ਇਨਸਾਨੀ ਨਫਸੀਆਤ ਹੈ ਜਿਹੜੀ ਹਰ ਲੰਮੇ ਬਦਲਦੀ ਰਹਿੰਦੀ ਹੈ, ਔਰ ਉਹਦਾ ਜਾਣੂ ਇਨਸਾਨ ਨੂੰ ਜ਼ਰੂਰ ਹੋਣਾ ਚਾਹੀਦਾ ਹੈ। ਕਈ ਦਫਾ ਐਸੇ ਨੇਕ ਪਵਿੱਤਰ ਔਰ ਐਸੇ ਵੱਡੇ ਦੇਖੇ ਨੇ ਕਿ ਉਹ ਕ੍ਰਿਮੀਨਲ ਮਾਈਂਡਡ ਉਹ ਖਿਆਲ ਰੱਖਦੇ ਨੇ, ਔਰ ਜਾਂ ਫਿਰ ਉਹ ਆਪਣੇ ਜਿਹੜੇ ਇੰਨੇ ਤਨਹਾਈ ਦੇ ਵਿੱਚ ਉਹਦੀ ਜ਼ਿੰਦਗੀ ਉਹਨਾਂ ਦੀ ਕੁਝ ਹੋਰ ਹੁੰਦੀ ਹੈ। ਇਸ ਵੱਲ ਨਾ ਸਲੀਮ ਖਾਨ ਗਿੰਮੀ ਹੋਰਾਂ ਨੇ ਜਿਹੜਾ ਉਹ ਪਾਣੀ ਦੇ ਪਹਾੜ ਕਹਾਣੀ ਲਿਖੀ, ਉਹ ਬੜੀ ਸੋਹਣੀ, ਜਿਹੜੀ ਇਨਸਾਨੀ ਨਫਸੀਆਤ ਨੂੰ ਜਾਣਨ ਵਾਲੇ, ਇਨਸਾਨੀ ਨਫਸੀਆਤ ਨੂੰ ਜਿੰਨਾ ਚਿਰ ਕਹਾਣੀਕਾਰ ਨਹੀਂ ਜਾਣਦਾ ਉਹ ਕਹਾਣੀ ਤੇ ਲਿਖੇਗਾ ਲੇਕਿਨ ਉਹ ਫਿੱਕੀ ਹੋਏਗੀ, ਯਾਨੀ ਉਹਦੇ ਵਿੱਚ ਉਹ ਸਵਾਦ ਨਹੀਂ ਹੋਏਗਾ, ਔਰ ਪੜ੍ਹਨ ਵਾਲਾ ਵੀ ਸਮਝੇਗਾ ਕਿ ਇਹਨੇ ਕਿਸੇ ਉਡਵੀਂ ਜਿਹੀ ਨਜ਼ਰ ਮਾਰੀ ਹੈ, ਕਿ ਇਹਨੇ ਉਹਦੇ ਵਿੱਚ ਕਹਾਣੀਕਾਰ ਕਿਰਦਾਰ ਦੇ ਅੰਦਰ ਜਿਹੜਾ ਝਾਂਕਦਾ ਹੈ, ਔਰ ਅੰਦਰੋਂ ਜਦੋਂ ਉਹਦੇ ਜਿਹੜੀ ਚੀਜ਼ ਨਜ਼ਰ ਆਉਂਦੀ ਉਸ ਨੂੰ ਲਫ਼ਜ਼ਾਂ ਰਾਹੀਂ ਬਿਆਨ ਕਰਦਾ ਹੈ। ਔਰ ਜਦੋਂ ਬਿਆਨਨ ਢੰਗ ਹੈ, ਜਿਹਨੂੰ ਇਨਸਾਨੀ ਨਫਸੀਆਤ ਦਾ ਪਤਾ ਲੱਗ ਜਾਂਦਾ ਹੈ, ਉਹ ਬਿਆਨਨ ਢੰਗ, ਯਾਨੀ ਅਸੀਂ ਸਿਰਫ ਅਗਰ ਤੁਸੀਂ ਦੇਖਣੇ ਇੱਕ ਦੂਜੇ ਨੂੰ ਤੇ ਉਹ ਦੇਖਣੀ ਦੇ ਵਿੱਚ ਪੂਰਾ ਸਫਾ ਲਿਖ ਲੈਂਦਾ, ਯਾਰ ਉਹ ਜਦੋਂ ਦੇਖ ਰਿਹਾ ਸੀ ਤੇ ਅਸੀਂ ਉਹ ਦੇਖਣ ਦੇ ਉੱਤੇ ਨਾਲ ਹੀ ਕਲਿੱਕ ਕਰਕੇ ਕਹਿੰਦੇ ਆ ਉਹਦੇ ਦੇਖਣ ਵਿੱਚ ਕ੍ਰੋਧ ਸੀ, ਉਹਦੇ ਦੇਖਣ ਵਿੱਚ ਲੋਭ ਸੀ, ਉਹਦੇ ਦੇਖਣ ਵਿੱਚ ਮੋਹ ਸੀ। ਕਿਉਂ ਪਤਾ ਚੱਲਦਾ ਕਿਸੇ ਨਫਸੀਆਤ ਨੂੰ ਜਾਣਦੇ, ਜਦੋਂ ਨਫਸੀਆਤ ਨੂੰ ਜਾਣ ਗਏ ਫਿਰ ਸਾਰੇ ਈਵਨ ਕਿ ਅਸੀਂ ਫਿਰ ਉਹਦੇ ਖਿਆਲਾਂ ਨੂੰ ਵੀ ਦੱਸਦੇ, ਯਾਰ ਉਹ ਜਦੋਂ ਉਹਨੂੰ ਵੇਖ ਰਿਹਾ ਸੀ ਤਾਂ ਇੰਨੀ ਖੂਬਸੂਰਤ ਜਿਹੜੇ ਨੇ ਉਹਦੇ ਖਿਆਲ ਸੀ, ਔਰ ਉਹ ਅਗਲੇ ਖਿਆਲ ਨੂੰ ਵੀ ਬਿਆਨ ਕਰ ਰਿਹਾ ਹੁੰਦਾ ਹੈ। ਮੈਂ ਸਮਝਣਾ ਕਿ ਇਨਸਾਨੀ ਨਫਸੀਆਤ ਨੂੰ ਜਾਣੇ ਬਗੈਰ ਕਰੈਕਟਰ ਜਿਹੜੀ ਹੈ ਕਰੈਕਟਰਾਈਜੇਸ਼ਨ ਨਹੀਂ ਹੋ ਸਕਦੀ, ਅਸੀਂ ਕੋਈ ਚੰਗਾ ਪਾਤਰ ਨਹੀਂ ਕੱਢ ਸਕਦੇ, ਔਰ ਇਹਦੇ ਵਾਸਤੇ ਜ਼ਰੂਰੀ ਹੈ ਸਾਡੇ ਕੋਲ ਮਿਸਾਲਾਂ ਨੇ, ਬੜੇ ਵੱਡੇ ਕਹਾਣੀਕਾਰ ਜਿਹੜੇ ਨੇ ਉਹ ਇਨਸਾਨੀ ਨਫਸੀਆਤ, ਔਰ ਕਹਾਣੀ ਇਨਸਾਨੀ ਨਫਸੀਆਤ ਦੀ ਹੁੰਦੀ ਹੈ। ਨਹੀਂ ਉਂਝ ਤੇ ਅਸੀਂ ਸਾਰੇ ਲੱਗੇ ਫਿਰਨੇ ਆ, ਜਿੰਨਾ ਚਿਰ ਇਨਸਾਨੀ ਨਫਸੀਆਤ ਦੇ ਜਾਣੂ ਨਹੀਂ ਆ ਉਹਨੂੰ ਅਸੀਂ ਨਹੀਂ ਸਮਝ ਸਕਦੇ ਤੇ ਉਹ ਨਹੀਂ ਕਰਦੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਇਨਸਾਨੀ ਨਫਸੀਆਤ ਹੀ ਹੈ ਉਹ ਰੋਮਾਂਟਿਸਿਜ਼ਮ ਚ ਕੀ ਕਰਦਾ ਪਿਆ, ਇਟਰਟ ਜਿਹੜੀ ਹੈ ਉਹਦੀ ਨਫ਼ਰਤ ਦਾ ਹੈ ਰੰਗ, ਉਹਦੇ ਵਿੱਚ ਉਹ ਕਿਵੇਂ ਕਰਦਾ, ਛੁਰੀ ਕੱਢ ਰਿਹਾ, ਉਹ ਪਿਸਤੌਲ ਕੱਢ ਰਿਹਾ, ਉਹ ਮਾਰ ਰਿਹਾ, ਉਹ ਈਵਨ ਕਿ ਸਾਡੇ ਕੋਲ ਇਹਨੂੰ ਨਿਸਾਬ ਦਾ ਹਿੱਸਾ ਜੇ ਬਣਾ ਲਿੱਤਾ ਜਾਵੇ ਤੇ ਸਾਡੇ ਕਈ ਮਸਲੇ ਹੱਲ ਹੋ, ਯਾਨੀ ਕਿ ਸਾਡੇ ਬੜੇ ਮਸਲੇ ਠੀਕ ਹੋ ਗਏ। ਲੇਕਿਨ ਜਿਨ੍ਹਾਂ ਨਹੀਂ ਪੜ੍ਹੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਯਾਰ ਇਸ ਟਾਈਮ ਇਹਨੂੰ ਜਿਹੜਾ ਹਿਸਟੀਰੀਆ ਹੈ, ਇਸ ਟਾਈਮ ਜਿਹੜੇ ਚੀਕਾਂ ਪੁਕਾਰੇ, ਰੋਣਾ ਹੈ ਧੋਣਾ ਹੈ, ਇਹਦਾ ਕੀ ਅਸਰ ਹੈ, ਜਾਂ ਫਿਰ 19-20 ਸਾਲ ਦੇ ਵਿੱਚ ਬੱਚੇ ਬੱਚੀਆਂ ਜਿਹੜੇ ਆਪਣੇ ਨਾਲ ਜੁੜ ਰਹੇ ਨੇ ਉਹ ਨਫਸੀਆਤੀ ਤੌਰ ਤੇ ਕੀ ਨੇ, ਸਾਇੰਟੀਫਿਕਲੀ ਕੀ ਹੈ। ਅਗਰ ਅਸੀਂ ਉਹ ਦੋਵੇਂ ਚੀਜ਼ਾਂ ਨਹੀਂ ਜੋੜਾਂਗੇ ਨਾਲ, ਉਹਨਾਂ ਦੀ ਸਮਝ ਨਹੀਂ ਆਏਗੀ ਤੇ ਬੇਰਾਰਾ ਵੀ ਆਏਗੀ।
ਜਿਹੜਾ ਆਏਗਾ। ਇਸ ਲਈ ਕਹਾਣੀਕਾਰ ਨੂੰ ਮੈਂ ਸਮਝਣਾ ਕਿ ਨਫਸੀਆਤ ਦੇ ਨਾਲ ਮਨੋਵਿਗਿਆਨ ਨਿਕ ਜਿਹੜੀ ਉਹਦੀ ਸੋਚ ਜ਼ਰੂਰ ਹੋਣੀ ਚਾਹੀਦੀ। ਬੜੀ ਗੱਲ ਹੈ ਜੀ, ਡਾਕਟਰ ਸਾਹਿਬ ਦਾ ਬਹੁਤ ਖੂਬਸੂਰਤ ਗੱਲ ਕੀਤੀ ਹੈ ਕਿ ਨਫਸੀਆਤ, ਮਾਹਿਰ ਨਫਸੀਆਤ ਹੋਣਾ ਜ਼ਰੂਰੀ ਹੈ। ਲਫ਼ਜ਼ਾਂ ਦੇ ਨਾਲ ਤਲਕ ਤਾਂ ਉਹਦਾ ਮਜ਼ਬੂਤ ਹੋਵੇਗਾ ਤੇ ਕਹਾਣੀ ਲਿਖੇਗਾ, ਲੇਕਿਨ ਇਸ ਦੇ ਨਾਲ ਇਨਸਾਨੀ ਨਫਸੀਆਤ ਦਾ ਡੂੰਘਾ ਮੁਤਾਲਿਆ, ਇਸੇ ਤੋਂ ਕਿਹਾ ਜਾਂਦਾ ਹੈ ਕਿ ਜਿਹੜੀ ਤਖਲੀਕਕਾਰ ਦੀ ਤੀਜੀ ਅੱਖ ਹੁੰਦੀ ਹੈ, ਜਿਹਨੂੰ ਮੁਸ਼ਾਹਿਦੇ ਦੀ ਅੱਖ ਕਿਹਾ ਜਾਂਦਾ ਹੈ, ਉਹਨੂੰ ਵਰਤਦਿਆਂ ਉਹ ਇਨਸਾਨੀ ਨਫਸੀਆਤ ਦਾ ਡੂੰਘਾ ਮੁਤਾਲਿਆ ਕਰੇ। ਬੜੀ ਸੋਹਣੀ ਗੱਲ ਕੀਤੀ ਡਾਕਟਰ ਸਾਹਿਬ। ਇੱਕ ਮੇਰੇ ਮੈਂ ਲਾਇਬ੍ਰੇਰੀ 'ਚ ਇੱਕ ਨਾਵਲ ਪਿਆ ਹੈ, ਉਹ ਮੈਂ ਟੀਵੀ ਤੇ ਦਿਖਾ ਨਹੀਂ ਸਕਦਾ ਕੈਮਰੇ ਤੇ ਤੁਹਾਨੂੰ। ਉਹ ਨਾਵਲ ਦੇ ਸਫਾ ਨੰਬਰ 50 ਦੇ ਉੱਤੇ ਇੱਕ ਕਿਰਦਾਰ ਨੂੰ ਮਾਰ ਦਿੰਦਾ ਹੈ ਤੇ ਸਫਾ ਨੰਬਰ 112 ਤੇ ਜਾ ਕੇ ਉਹੀ ਕਿਰਦਾਰ ਕਿਸੇ ਹੋਰ ਦੇ ਜਨਾਜ਼ੇ ਜਾ ਰਿਹਾ ਹੁੰਦਾ ਹੈ। ਇਹ ਯਾਦਦਾਸ਼ਤ ਕਿੰਨੇ ਕੁ ਲੋੜ ਦੀ ਹੁੰਦੀ ਹੈ ਇੱਕ ਕਹਾਣੀਕਾਰ ਲਈ, ਤੇ ਪਿੱਛੇ ਤਾਂ ਮਾਰ ਦਿੱਤਾ ਸੀ, ਅੱਗੇ ਭੁੱਲ ਗਿਆ ਮੈਂ। ਜੀ ਡਾਕਟਰ ਸਾਹਿਬ, ਮੇਰੇ ਕੋਲ ਨਾਵਲ ਪਿਆ ਹੈ, ਲਾਇਬ੍ਰੇਰੀ ਪਿਆ ਨਾਵਲ ਜੀ। ਜੀ ਮੈਂ ਕਰ ਬਹੁਤ ਸ਼ੁਕਰੀਆ। ਇੱਕ ਚੰਗੇ ਕਹਾਣੀਕਾਰ, ਨਾਵਲਕਾਰ ਵਾਸਤੇ ਜ਼ਰੂਰੀ ਹੈ ਕਿ ਉਹ ਯਾਦਦਾਸ਼ਤ ਉਹਦੀ ਠੀਕ ਹੋਵੇ ਔਰ ਉਹਨੂੰ ਪਤਾ ਹੋਵੇ ਕਿ ਜਿਹੜਾ ਕਰੈਕਟਰ ਉਹ ਰਚ ਰਿਹਾ ਹੈ, ਉਹ ਕਰੈਕਟਰ ਜਿਹੜਾ ਹੈ ਉਹ ਕਿਵੇਂ ਚੱਲ ਰਿਹਾ ਹੈ, ਔਰ ਉਹ ਇਸ ਤਰ੍ਹਾਂ ਦੀ ਹੋਵੇ ਕਿ ਅਗਰ ਉਹ ਪਹਿਲੇ ਸਫੇ ਤੇ ਜਿਹੜਾ ਉਹਦਾ ਕਿਰਦਾਰ ਹੈ ਤੇ ਫਿਰ ਉਹਦੀ ਕਿਰਦਾਰ ਦੀ ਗਰੋਥ ਵੀ ਵਿਖਾਵੇ, ਜਾ ਕੇ ਉਹ ਕਿਰਦਾਰ ਜਿਵੇਂ ਦਾ ਹੈ ਉਸੇ ਤਰ੍ਹਾਂ ਹੀ ਬਿਆਨ ਕੀਤਾ ਜਾਏ। ਇਹ ਨਾ ਹੋਏ ਕਿ ਉਹ ਕਿਰਦਾਰ ਜਿਹੜਾ ਹੈ ਉਹ ਕਿਤੇ ਆਵੇ ਤੇ ਕਿਤੇ ਉਹਨੂੰ ਤੁਸੀਂ ਮਾਰ ਕਹਾਣੀ ਦੇ ਵਿੱਚ ਮੁੱਕ ਜਾਏ, ਅੱਗੇ ਜਾ ਕੇ ਕਹਾਣੀ ਨੂੰ ਫਿਰ ਟੋਰ ਜਿਹੜਾ ਚਲਾ ਰਿਹਾ ਹੋਵੇ। ਜਿਹੜਾ ਵਾਕਈ ਨਜਿੱਠ ਕੇ ਬਹਿੰਦਾ ਹੈ ਔਰ ਕੰਮ ਕਰਦਾ ਹੈ, ਉਹਦੀ ਖਾਹਿਸ਼ ਹੁੰਦੀ ਹੈ ਕਿ ਉਹ ਪਹਿਲੇ ਇੱਕ ਰਫ ਬਣਾ ਲੈਂਦਾ ਹੈ ਕਿ ਅਸੀਂ ਇਹ ਕਰੈਕਟਰ ਰੱਖਣੇ ਨੇ ਔਰ ਉਸ ਕਰੈਕਟਰ ਨੂੰ ਇਸ ਤਰ੍ਹਾਂ ਲੈ ਕੇ ਚੱਲਣਾ ਹੈ, ਔਰ ਫਿਰ ਉਸ ਕਰੈਕਟਰ ਦੇ ਹਵਾਲੇ ਨਾਲ ਉਹ ਵੇਖਦਾ ਰਹਿੰਦਾ ਕਿ ਕਿਰਦਾਰ ਜਿਹੜਾ ਹੈ ਮੇਰਾ ਕਿੱਥੇ ਚੱਲ ਰਿਹਾ ਔਰ ਇਸ ਕਿਰਦਾਰ ਨੇ ਕਿਵੇਂ ਕਹਾਣੀ ਨੂੰ ਅੱਗੇ ਲੈ ਕੇ। ਕਿਉਂਕਿ ਜਦੋਂ ਤੁਸੀਂ ਨਾਵਲ ਕਹਾਣੀ ਲਿਖਦੇ ਹੋ ਤੇ ਛੋਟਾ ਕੈਨਵਸ ਹੈ, 7 8 10 20 22 30 ਸਫ਼ੇ ਤੱਕ ਤੁਸੀਂ ਲੈ ਜਾਂਦੇ ਹੋ, ਪਰ ਜਦੋਂ ਕਹਾਣੀ ਨਾਵਲ ਨੂੰ ਤੁਸੀਂ ਲੈ ਕੇ ਉਹ ਕੈਨਵਸ ਵੀ ਤੁਹਾਡਾ ਵੱਡਾ ਹੋ ਜਾਂਦਾ ਹੈ ਔਰ ਤੁਸੀਂ ਉਹਦੀ ਜ਼ਿੰਦਗੀ ਦੇ ਇਚੀ ਪਿਚੀ ਬਿਆਨ ਕਰ ਰਹੇ ਹੋ, ਉਹਦੀ ਯਾਨੀ ਜ਼ਿੰਦਗੀ ਦੇ ਹਰ ਜਿਹੜੇ ਰੰਗ ਨੂੰ ਬਿਆਨ ਕਰਦੇ ਹੋ। ਯਾਨੀ ਕਿਸੇ ਨੇ ਬੜੇ ਉਸਤਾਦ ਦਾਮਨ ਹੋਰਾਂ ਨੇ ਕਿਹਾ ਸੀ ਬੜੇ ਸੋਹਣੇ ਅੰਦਾਜ਼ ਨਾਲ ਕਿ ਖਿੜਕੀ 'ਚ ਜੇ ਅਸੀਂ ਵੇਖ ਰਹੇ ਹਾਂ ਬਾਹਰ ਦਾ ਨਜ਼ਾਰਾ ਤੇ ਕਹਾਣੀ ਹੈ, ਤੇ ਜੇ ਅਸੀਂ ਛੱਤ ਤੇ ਚੜ ਕੇ ਆਲੇ ਦੁਆਲਾ ਪੂਰਾ ਦੇਖਣਾ ਹੈ ਤੇ ਉਹ ਨਾਵਲ ਹੈ। ਨਾਵਲ ਦੇ ਵਿੱਚ ਜਦੋਂ ਫਿਰ ਤੁਸੀਂ ਲਿਖ ਰਹੇ ਹੋ ਕਿ ਕਰੈਕਟਰ ਤੁਸੀਂ ਵਿਖਾਤਾ ਹੈ ਤੇ ਉਹ ਤੁਹਾਨੂੰ ਨਜ਼ਰ ਆਉਣਾ ਚਾਹੀਦਾ ਹੈ। ਮੈਂ ਜਿਹੜੀ ਤੁਹਾਨੂੰ ਦੱਸ ਰਹੀ ਸੀ ਕਿ ਮੈਂ ਇੱਕ ਕਿਤਾਬ ਮੇਰੇ ਕੋਲ ਆਈ ਤਬਸਰੇ ਵਾਸਤੇ, ਆਹਿੰਦਾ ਬਾਲਨ, ਨਵੀਦ ਅੰਜਮ ਨਾਂ ਦਾ ਜਿਹੜਾ ਲੇਖਕ ਸੀ ਉਹਦਾ, ਤੇ ਜਦੋਂ ਮੈਂ ਕਿਤਾਬ ਪੜ੍ਹ ਰਿਹਾ ਸੀ, ਕਹਾਣੀ ਪਰਾਗਾ ਪੜ੍ਹ ਰਿਹਾ ਸੀ, ਤੇ ਉਹ ਕਹਾਣੀਆਂ ਮੈਨੂੰ ਇੰਝ ਲੱਗਣ ਕਿ ਜਿਵੇਂ ਮੈਂ ਚੀਜ਼ਾਂ ਕਿਧਰੇ ਪੜ੍ਹੀਆਂ ਨੇ, ਪਰ ਉਹ ਮੈਨੂੰ ਮੇਰੇ ਚੇਤੇ ਦੇ ਵਿੱਚ ਆਣ ਕੇ ਯਾਰ ਚੀਜ਼ਾਂ ਟਾਵੀਆਂ ਆ ਰਹੀਆਂ ਨੇ। ਯਾਨੀ ਕਿ ਕਹਾਣੀ ਪੂਰੀ ਹੈ, ਉਹ ਜੀ ਦੋ ਜਿਹੜੇ ਪੈਰਾਗ੍ਰਾਫ ਨੇ ਉਹ ਨਜ਼ਰ ਆਉਂਦੇ ਨੇ, ਉਹ ਕਿਸੇ ਹੋਰ ਤੇ ਲੱਗਦੇ ਨੇ। ਫਿਰ ਅੱਗੇ ਕਹਾਣੀ ਉਹਨੇ ਆਪ ਲਿਖ ਲਈ, ਫਿਰ ਅੱਗੇ ਜਾ ਕੇ 2-3 ਪੈਰਾਗ੍ਰਾਫ ਉਹ ਬਾਅਦ ਜਦੋਂ ਮੈਂ ਜਦੋਂ ਸੋਚਦਾ ਰਿਹਾ ਤੇ ਉਹ ਮੈਨੂੰ ਯਾਦ ਹੈ ਕਿ ਮਕਸੂਦ ਸਾਕਬ ਹੋਰੀ, ਜਿਨ੍ਹਾਂ ਦਾ ਬੜਾ ਸੋਹਣੇ ਕਹਾਣੀਕਾਰ ਤਰਜਮਾਕਾਰ ਨੇ, ਉਹਨਾਂ ਦਾ ਬੜਾ ਇੱਕ ਸੋਹਣਾ ਪਰਚਾ ਹੈ। ਉਹਨਾਂ ਨੇ ਜਿਹੜਾ ਨਾਵਲ ਛਾਪਿਆ ਸੀ ਅੰਨੇ ਘੋੜੇ ਦਾ ਦਾਨ, ਗੁਰਦਿਆਲ ਸਿੰਘ ਹੋਰਾਂ ਦਾ, ਉਸ ਨਾਵਲ ਦੇ ਵਿੱਚੋਂ ਉਸ ਬੰਦੇ ਨੇ, ਉਸ ਅੱਲਾ ਦੇ ਬੰਦੇ ਨੇ ਉਹ ਪੈਰਾਗ੍ਰਾਫ ਚੁੱਕਦਾ ਸੀ ਔਰ ਐਜ਼ ਇਟ ਇਜ਼ ਆਪਣੀ ਕਹਾਣੀਆਂ ਵਿੱਚ ਵਰਤ ਲੈਂਦਾ ਸੀ। ਔਰ ਉਹਨੇ ਐਸੀ ਚਲਾਕੀ ਨਾਲ ਵਰਤੀ ਕਿ ਅਗਰ ਉਹਨੇ ਇੱਕ ਪੈਰਾਗ੍ਰਾਫ ਸਫਾ ਨੰਬਰ 18 ਤੋਂ ਚੁੱਕਿਆ ਤੇ ਦੂਜਾ ਪੈਰਾਗ੍ਰਾਫ ਉਹਨੇ ਸਫਾ ਨੰਬਰ 80 ਤੋਂ ਜਾ ਕੇ ਚੁੱਕਿਆ, ਲੇਕਿਨ ਉਹ ਜੇ ਤੁਸੀਂ ਪੜ੍ਹਿਆ ਹੁੰਦਾ, ਜੇ ਤੁਸੀਂ ਵੇਖਿਆ ਹੁੰਦਾ, ਤੁਸੀਂ ਪੜ੍ਹ ਲੈਂਦੇ ਹੋ। ਇਸੇ ਤਰ੍ਹਾਂ ਜਦੋਂ ਮੈਂ ਕਿਤਾਬ ਤੇ ਨਿਸ਼ਾਨ ਲਾਣਾ ਸ਼ੁਰੂ ਕੀਤੇ, ਮੈਂ ਕਿਤਾਬ ਕਹਾਣੀ ਦੀਆਂ ਜਿਹੜੀਆਂ ਕਿਤਾਬਾਂ ਸੀ ਉਹਦੇ ਅਲਮਾਰੀਆਂ ਚੋਂ ਕੱਢਿਆ, ਪੰਚਮ ਕੱਢਿਆ, ਸਾਹਮਣੇ ਰੱਖਿਆ, ਉਹ ਜਦੋਂ ਵੇਖਿਆ ਤੇ ਪਤਾ ਲੱਗਿਆ ਤੇ ਸਾਰਾ ਗੁਰਦਿਆਲ ਸਿੰਘ ਹੈ। ਗੁਰਦਿਆਲ ਕਈ ਦਫਾ ਤੁਹਾਡੇ ਕਰੈਕਟਰ ਅਜਿਹੇ ਤੁਸੀਂ ਬਣਾ ਲੈਂਦੇ ਹੋ ਕਿ ਜਿਨ੍ਹਾਂ ਦੇ ਮੂੰਹ ਦੇ ਵਿੱਚ ਉਹ ਲਫ਼ਜ਼ ਹੀ ਨਹੀਂ ਤੁਸੀਂ ਪਾ ਸਕਦੇ, ਉਹ ਫਿਰ ਤੁਸੀਂ ਜਿਹੜੇ ਪਤਾ ਲੱਗ ਜਾਂਦਾ ਕਿ ਤੁਸੀਂ ਉਹ ਹਯਾਤੀ ਹੰਡਾਈ ਨਹੀਂ ਹੈ। ਯਾਨੀ ਕਿ ਜਦੋਂ ਹਯਾਤੀ ਹੰਡਾਈ ਹੀ ਨਹੀਂ ਹੈ, ਤੁਸੀਂ ਉਹ ਕਰੈਕਟਰ ਨੂੰ ਹੰਡਾਇਆ ਹੀ ਨਹੀਂ, ਉਹ ਕਹਾਣੀ ਨੂੰ ਹੰਡਾਇਆ ਹੀ ਨਹੀਂ, ਤੇ ਉਸਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਯਾਨੀ ਅਗਰ ਤੁਸੀਂ ਜਿਵੇਂ ਅਸੀਂ ਪਹਿਲੇ ਸ਼ੁਰੂ 'ਚ ਵੀ ਗੱਲ ਕੀਤੀ, ਜੇ ਅਸੀਂ ਟੇਬਲ ਵਰਕ ਕਰਨਾ ਹੋਣ 20 ਕਿਤਾਬਾਂ ਰੱਖ ਕੇ 20 ਕਿਤਾਬਾਂ ਫੜ ਕੇ ਉਹਨਾਂ ਦੀਆਂ ਸੋਚਾਂ ਪੜੀਆਂ ਤੇ ਕਹਾਣੀ ਲਿਖਤੀ, ਨਾਵਲ ਲਿਖਤਾ, ਉਹ ਫਿਰ ਇੰਜ ਦਾ ਹੀ ਹੋਏਗਾ। ਉਹਦੇ ਵਿੱਚ ਉਹਨੂੰ ਇਨਸਾਨ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਯਾਰ ਮੈਂ ਫਲਾਂ ਕਰੈਕਟਰ ਤੇ ਪਹਿਲੇ ਮਾਰ ਲਿਆ, ਉਹ ਕ੍ਰਸ਼ ਬਣ ਜਾਂਦਾ। ਸ਼ਾਇਦ ਹੁਣ ਉਹਨੂੰ ਇਨਾਮ ਸਨਮਾਨ ਵੀ ਮਿਲ ਜਾਵੇ, ਬਟ ਇਹ ਪੂਰੇ ਦੁਨੀਆ 'ਚ ਉਹਦੀ ਸ਼ੋਹਰਤ ਵੀ ਹੋ ਜਾਵੇ, ਪਰ ਵੇਲਾ ਜਿਹੜਾ ਹੈ ਉਹ ਦੱਸ ਦੇਗਾ। ਅੱਜ ਨਹੀਂ, ਅੱਜ ਤੋਂ ਯਾਨੀ ਕੁਝ ਵਰੇ ਬਾਅਦ ਪਤਾ ਲੱਗ ਜਾਏਗਾ ਕਿ ਯਾਰ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਜ਼ਿਆਦਾ ਖਤਰਨਾਕ ਨੇ। ਮੈਂ ਤੇ ਬਤੌਰੇ ਨਕਾਲ ਜਿਹੜੇ ਨੇ ਉਹ ਮੈਂ ਜਦੋਂ ਲਿਖਿਆ
ਤੇ ਮੇਰੇ ਤੇ ਕਈ ਮੇਰੇ ਮਿੱਤਰ ਜਿਹੜੇ ਨੇ ਮੇਰੇ ਦੁਸ਼ਮਣ ਬਣ ਗਏ ਕਿ ਯਾਰ ਸਾਡੇ ਇੱਥੇ ਲਹਿੰਦੇ ਪੰਜਾਬ ਦੇ ਵਿੱਚ ਹਾਲੇ ਤਨਕੀਦ ਜਾਂ ਆਲੋਚਨਾ ਉਸ ਤਰ੍ਹਾਂ ਨਹੀਂ ਲਿਖੀ ਜਾ ਰਹੀ ਜਿਵੇਂ ਦੀ ਚੜ੍ਹਦੇ ਪੰਜਾਬ ਵਿੱਚ ਲਿਖੀ ਜਾ ਰਹੀ ਹੈ। ਸਾਨੂੰ ਜਿਵੇਂ ਕਹਾਣੀ ਤੇ ਨਾਵਲ ਦੇ ਕੋਲੋਂ ਉਹਨਾਂ ਕੋਲੋਂ ਕਾਫੀ ਕੁਝ ਸਿੱਖਣੋਂ ਹੀ ਵੇਖ ਰਹੇ ਹਾਂ। ਉਹਨਾਂ ਨੇ ਜਿਹੜੀ ਉਹ ਤੇ ਇਸ ਤਰ੍ਹਾਂ ਲਿਖਦੇ ਨੇ ਕਿ ਉਹ ਕਹਾਣੀਕਾਰ ਨੂੰ ਜਾਂ ਨਾਵਲਕਾਰ ਜਿਹੜਾ ਉਹਨਾਂ ਦਾ ਵੇਲਾ ਜ਼ਾਇਆ ਕਰਦਾ ਹੈ ਉਹਨੂੰ ਤਾਂ ਉਡਾ ਕੇ ਰੱਖ ਦਿੰਦੇ ਨੇ। ਮਿਸਾਲ ਦੇ ਤੌਰ ਤੇ ਤੁਸੀਂ ਜਿਵੇਂ ਇੱਕ ਨਾਵਲ ਦਾ ਜ਼ਿਕਰ ਕਰ ਰਹੇ ਹੋ ਕਿ ਨਾਵਲ ਦੇ ਉੱਤੇ ਤੁਸੀਂ ਪੜ੍ਹ ਰਹੇ ਹੋ, ਉਹਦਾ ਸਫਾ ਨੰਬਰ ਪਹਿਲੇ ਤੋਂ ਲੈ ਕੇ ਸਫਾ ਨੰਬਰ 112 ਤੁਸੀਂ ਆਪਣੀ ਵੇਲੇ ਆਪਣੀ ਹਯਾਤੀ ਦੇ ਕੋਈ 4-5 ਘੰਟੇ ਜ਼ਾਇਆ ਕੀਤੇ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਯਾਰ ਇਹਨਾਂ ਕ੍ਰਸ਼ ਹੈ ਤੁਸੀਂ ਚੁੱਕ ਕੇ ਕਿਤਾਬ ਮਾਰੀ ਹੋਏਗੀ। ਜਿਵੇਂ ਕਿ ਲੇਕਿਨ ਨੇ ਕਿਹਾ ਸੀ ਯਾਰ ਕੁਝ ਕਿਤਾਬਾਂ ਐਸੀਆਂ ਨੇ ਜਿਹੜੇ ਸੀਨੇ ਨਾਲ ਲਾ ਕੇ ਦਿਲ ਕਰਦਾ ਹੈ ਤੇ ਕੁਝ ਕਿਤਾਬਾਂ ਐਸੀਆਂ ਨੇ ਜਿਹਨੇ ਦਿਲ ਕਰਦਾ ਕਿ ਪੜ੍ਹ ਕੇ ਸਾਹਮਣੇ ਦੀਵਾਰ ਤੇ ਤੋੜ ਕੇ ਉਹ ਕਈ ਦਫਾ ਕਰੈਕਟਰ ਕਹਾਣੀਕਾਰ ਨੂੰ ਨਾਵਲਕਾਰ ਨੂੰ ਇਸ ਤਰ੍ਹਾਂ ਦੀ ਮਿਹਨਤ ਜ਼ਰੂਰ ਕਰਨੀ ਚਾਹੀਦੀ ਕਿਉਂਕਿ ਮਿਹਨਤ ਕੰਮ ਹੈ। ਪ੍ਰੋਜ਼ ਲਿਖਣਾ, ਨਸਰ ਲਿਖਣਾ, ਉਹ ਕਰੈਕਟਰਾਈਜ਼ ਕਰਨਾ ਉਹਦੇ ਵਾਸਤੇ ਤੁਹਾਨੂੰ ਜ਼ਰੂਰੀ ਹੈ ਕਿ ਉਹ ਬਸਰ ਮੇਰਾ ਖਿਆਲ ਹੈ ਕਿ ਮਰਕਜ਼ੀ ਖਿਆਲ ਤੇ ਕਰੈਕਟਰ ਜਿਹੜਾ ਹੈ ਨਾ ਉਹ ਕਹਾਣੀਕਾਰ ਨੂੰ ਜ਼ਰੂਰ ਕਹਾਣੀਕਾਰ ਦੀ ਇਹ ਯਾਦਦਾਸ਼ਤ ਖਰਾਬ ਹੋ ਗਈ ਹੈ। ਜਿਵੇਂ ਕਿ ਮੈਂ ਪ੍ਰਜੰਤ ਅਲੀ ਦਾ ਉਹਨਾਂ ਨੇ ਕਿਹਾ ਕਿ ਯਾਰ ਮੈਂ ਹੁਣ ਕਾਲਾ ਪੈ ਜਾਨਾ, ਉਹਨਾਂ ਨੇ ਨਹੀਂ ਲਿਖਿਆ ਤੇ ਸ਼ਾਇਦ ਹੁਣ ਮੈਂ ਸੋਚਣਾ ਕਿ ਉਹ ਚੰਗਾ ਕੀਤਾ ਕਿ ਉਸ ਵੇਲੇ ਜਦੋਂ ਆਖਰੀ 6-7 ਮਹੀਨੇ ਸੀ ਉਹਨਾਂ ਦੇ ਅਗਰ ਕੋਈ ਐਸਾ ਲਿਖ ਦਿੰਦੇ ਕਿ ਜਿਹੜਾ ਉਹਨਾਂ ਦਾ ਕੋਈ ਅੱਛਾ ਨਾਵਲ ਨਾ ਹੁੰਦਾ ਕਿ ਉਹਨਾਂ ਦੀ ਭੁੱਬਲ ਦਾ ਤਾਈ ਦਾ ਇੱਕ ਦੂਸਰਾ ਜਿਹੜਾ ਇੱਕ ਹੋਰ ਨਾਵਲ ਆਇਆ ਹਾਂ ਧਾੜ ਵੀ ਉਹਨਾਂ ਦਾ ਆਖਰੀ ਨਾਵਲ ਜੋ ਉਹ ਨਾਵਲਾਂ ਦਾ ਫਿਰ ਉਹਨਾਂ ਦਾ ਇੱਕ ਜਿਹੜਾ ਸਟੇਟਸ ਸੀ ਉਹ ਕੁਝ ਹੋਰ ਜਿਹਾ ਬਣ ਜਾਣਾ ਸੀ। ਉਹਨਾਂ ਨੇ ਚੰਗਾ ਕੀਤਾ ਕਿਉਂਕਿ ਯਾਦਦਾਸ਼ਤ ਦਾ ਤੁਹਾਡੇ ਜਿਹੜੀ ਕਿ ਮੈਂ ਕਹਿਣਾ ਕਿ ਚੰਗਾ ਕਹਾਣੀਕਾਰ ਚੰਗਾ ਨਾਵਲਕਾਰ ਆਪਣੇ ਅੱਛੇ ਜਿਹੜਾ ਪੀਕ ਦਾ ਪੀਰੀਅਡ ਹੈ ਉਹਦੇ ਵਿੱਚ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਲਿਖੇ। ਸਾਡੇ ਇੱਥੇ ਜਿਹੜੇ ਨੇ ਉਹ ਲਿਖਿਆ ਜਾ ਰਿਹਾ ਔਰ ਕਈ ਕਹਾਣੀਕਾਰ ਤੇ ਇੱਕ ਕਹਾਣੀ ਪੜ੍ਹ ਕੇ ਤੇ ਬਾਅਦੋਂ ਬਸ ਹੋ ਜਾਂਦੇ। ਜੀ ਸਰ ਜੱਜ ਸਾਹਿਬ ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਨੇ, ਬੜੀਆਂ ਖੂਬਸੂਰਤ ਗੱਲਾਂ ਸਾਨੂੰ ਦੱਸੀਆਂ ਨੇ ਅੱਜ ਕਿ ਕਹਾਣੀਕਾਰ ਨੂੰ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ। ਕਹਾਣੀਕਾਰ ਨੂੰ ਇਨਸਾਨੀ ਨਫਸੀਆਤ ਦਾ ਮੁਤਾਲਾ ਬੜਾ ਡੂੰਘਾ ਹੋਣਾ ਚਾਹੀਦਾ ਹੈ। ਕਹਾਣੀਕਾਰ ਦੀ ਯਾਦਦਾਸ਼ਤ ਬਹੁਤ ਅੱਛੀ ਹੋਣੀ ਚਾਹੀਦੀ ਹੈ। ਕਹਾਣੀਕਾਰ ਨੂੰ ਆਪਣੇ ਪੀਕ ਦੇ ਦੌਰ ਵਿੱਚ ਜਦੋਂ ਬਿਲਕੁਲ ਮਤਲਬ ਉਹਦੀ ਸਿਹਤ ਤਬੀਅਤ ਠੀਕ ਹੈ ਤੇ ਮਤਲਬ ਉਹ ਜਿਸ ਤਰ੍ਹਾਂ ਉਹ ਬਿਹਤਰ ਉਸੇ ਤਰ੍ਹਾਂ ਉਹ ਕਹਾਣੀਆਂ ਤਖਲੀਕ ਕਰੇਗਾ। ਪ੍ਰਧਾਨ ਜੀ ਸਾਹਿਬ ਨੇ ਇੱਕ ਬੜੀ ਅੱਛੀ ਮਿਸਾਲ ਕਾਇਮ ਕੀਤੀ। ਉਹਨਾਂ ਨੇ ਤੁਹਾਨੂੰ ਕਿਹਾ ਕਿ ਮੈਂ ਨਹੀਂ ਲਿਖਣਾ, ਮੈਂ ਮਤਲਬ ਲਿਖਣ ਲੱਗਿਆ ਕੁਝ ਹੋਰ ਵਜ੍ਹਾ ਮਹਿਸੂਸ ਕਰਨਾ ਵਾ ਜਾਂ ਤਬੀਅਤ ਮੇਰੀ ਦੀ ਗੱਲ ਨਹੀਂ ਰਹਿੰਦੀ। ਬਹੁਤ ਸੋਹਣੀ ਗੱਲ ਹੈ ਜੀ। ਅੱਛਾ ਆਖਰੀ ਸਵਾਲ ਹੈ ਡਾਕਟਰ ਸਾਹਿਬ, ਰਿਵੇਲ ਜਿਹੜਾ ਹੈ ਇਹਦੇ ਬਾਰੇ ਕੁਝ ਦੱਸੋ। ਮੇਰੇ ਚੜ੍ਹਦੇ ਪੰਜਾਬ ਦੇ ਬੜੇ ਮਿੱਤਰ ਨੇ, ਉਹਨਾਂ ਦੀਆਂ ਵਿੱਚ ਛਪਦੀਆਂ ਨੇ ਨਜ਼ਮਾਂ ਉਸ ਪੰਜਾਬ ਤੋਂ ਤੇ ਬੜਾ ਪਸੰਦ ਕਰਦੇ ਨੇ ਤੁਹਾਡੇ ਤੇ ਬੜਾ ਸ਼ੁਕਰੀਆ ਵੀ ਤੁਹਾਡਾ ਅਦਾ ਕਰਦੇ ਨੇ ਤੇ ਬੜੇ ਪਿਆਰ ਮੁਹੱਬਤ ਕਰਨਾ ਕਰਦੇ ਨੇ। ਤੇ ਮੈਨੂੰ ਉਹਨਾਂ ਨੇ ਬੜਾ ਕਿਹਾ ਸੀ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਕਰੋ। ਮੈਂ ਕਿਹਾ ਜੀ ਅਸੀਂ ਡਾਕਟਰ ਸਾਹਿਬ ਕੋਲ ਆਪ ਕੋਈ ਟਾਈਮ ਲੈਂਦੇ ਪਏ। ਡਾਕਟਰ ਸਾਹਿਬ ਦੇ ਰੁਝਾਨ ਬੜੀਆਂ ਨੇ, ਰੁਝੇਵੇਂ ਬੜੇ ਨੇ, ਸਾਨੂੰ ਜੀ ਮਿਹਰਬਾਨੀ ਕਰਨ ਦੇ ਟਾਈਮ ਦੇਣਗੇ ਤੁਹਾਡੀ ਬੜੀ ਮਿਹਰਬਾਨੀ ਕੀਤੀ ਸਾਡੇ ਤੇ, ਬਹੁਤ ਸ਼ੁਕਰੀਆ। ਇਹ ਰਸਾਲੇ ਬਾਰੇ ਸਰ ਕੁਝ ਦੱਸੋ। ਇੱਕ ਤਾਂ ਪਹਿਲੇ ਇਹਦੇ ਲਫ਼ਜ਼ ਦਾ ਮਾਨਾ ਕੀ ਹੈ, ਰਵੇਲ ਦਾ ਮਾਨਾ ਕੀ ਹੈ? ਜੀ ਜੀ ਸਰ ਮੈਂ ਜਿਹੜਾ ਪਹਿਲੇ ਥੋੜਾ ਜਿਹਾ ਤੁਹਾਨੂੰ ਦੱਸਾਂ ਕਿ ਰਵੇਲ ਜਿਹੜਾ ਨਾ ਪਹਿਲੇ 15 ਵਾਰ ਦੇ ਤੌਰ ਤੇ ਛਪਦਾ ਰਿਹਾ। ਉਸ ਵੇਲੇ ਇਲਿਆਸ ਕੁਮਨ, ਜਮੀਲ ਅਹਿਮਦ ਪਾਲ ਹੋਰੀ ਔਰ ਆਸ਼ਿਕ ਅਲੀ ਫੈਸਲ, ਇਕਬਾਲ ਕੈਸਰ ਸਾਰੇ ਨਾਲ ਜੁੜੇ ਸਨ, ਉਹ ਕੱਢਦੇ ਸਨ। ਮੇਰੇ ਕੋਲ 2007 ਦੇ ਵਿੱਚ ਆਇਆ, ਜੁਲਾਈ 2007 ਦੇ ਵਿੱਚ ਮੈਂ ਇਹਨੂੰ 15 ਵਾਰ ਦੇ ਤੌਰ ਤੇ ਸ਼ੁਰੂ ਕਰਨਾ ਕੀਤਾ ਤੇ 15 ਵਾਰ ਹੀ ਚੱਲਦਾ ਰਿਹਾ। ਮੇਰੀ 2009 ਦੇ ਵਿੱਚ ਸਿਲੈਕਸ਼ਨ ਹੋ ਗਈ ਪੰਜਾਬੀ ਟੀਚਰ ਦੇ ਤੌਰ ਤੇ। ਮੇਰੀ ਜਿਹੜੀ ਹੈ ਨਾ ਉਹ ਟ੍ਰਾਂਸਫਰ ਲਾਹੌਰ ਤੋਂ ਦੂਰ ਜੰਡਿਆਲਾ ਸ਼ੇਰ ਖਾਨ ਹੋ ਆਣਾ ਜਾਣਾ ਉਸ ਦੌਰਾਨ ਵੀ ਚੱਲਦਾ ਰਿਹਾ। ਲੇਕਿਨ ਕੁਝ ਅਰਸੇ ਬਾਅਦ ਮਸਰੂਫੀ ਦੇ ਵਿੱਚ ਮੈਨੂੰ 15 ਵਾਰ ਜਾਂ ਮਹੀਨਾਵਾਰ ਕਰ ਮਹੀਨਾਵਾਰ ਦੇ ਤੌਰ ਤੇ ਚੱਲਦਾ ਰਿਹਾ। ਉਹ ਵੇਲਾ ਚੱਲਦਾ ਰਿਹਾ ਔਰ ਉਹਦੇ ਵਿੱਚ ਮੇਰੀ ਜਿਹੜੀ ਮੇਰਾ ਨਵੇਂ ਸ਼ਾਇਰ ਨੇ, ਨਵੇਂ ਕਹਾਣੀਕਾਰ, ਨਵੇਂ ਨਾਵਲਕਾਰ, ਉਹਨਾਂ ਨੂੰ ਨਾਲ ਲੈ ਕੇ ਆਵਾਂ ਔਰ ਉਹਦੇ ਨਾਲ ਫਿਰ ਕਾਫੀ ਲੋਕ ਜੁੜ ਗਏ, ਜੋੜੇ ਬੜੇ ਖੂਬਸੂਰਤ ਟੀਮ ਹੈ ਤੁਹਾਡੇ ਕੋਲ। ਬਿਲਕੁਲ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਨਵੇਂ ਨਾਲ ਜੁੜਨਾ। ਉਹਦੇ ਨਾਲ ਇਹ ਹੋਏ ਲੇਖਕ ਨੇ, ਨਵੇਂ ਕਹਾਣੀਕਾਰ ਜਿਹੜੇ ਨਵੇਂ ਸ਼ਾਇਰ ਜਿਹੜੇ ਨੇ ਉਹ ਨਾਲ। ਇਹ ਸੀ ਮੇਰਾ ਮਕਸਦ, ਪੰਜਾਬੀ ਜ਼ੁਬਾਨ ਨੂੰ ਅਦਬ ਦੀ ਜਿਹੜੀ ਗੱਲ ਹੋਵੇ ਉਹਦੇ ਵਿੱਚ ਮੈਂ ਤਰਜਮੇ ਵੀ ਛਾਪੇ, ਚੜ੍ਹਦੇ ਪੰਜਾਬ ਦੀਆਂ ਕੋਈ ਲਿਪੀ ਅੰਤਰ ਕਰਕੇ ਨਾਵਲ ਵੀ ਛਾਪੇ। ਇੱਕ ਫਰਾਂਸੀਸੀ ਨਾਵਲ ਸੀ ਉਹਦਾ ਤਰਜਮਾ ਜਿਹੜਾ ਛਾਪਿਆ, ਇੱਕ ਸੀਰਤ ਨਬੀ
ਦੇ ਹਵਾਲੇ ਨਾਲ ਕ੍ਰਿਸਟਨ ਬੈਰੀਅਲ ਦੀ ਸੀਰਤ ਨਬੀ ਉਹਨਾਂ ਨੇ ਲਿਖੀ, ਉਹ ਛਾਪੀ। ਮਨਾਜ਼ਰ ਅਹਿਸਨ ਗਿਲਾਨੀ ਦੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਹਯਾਤੀ ਦੇ ਹਵਾਲੇ ਨਾਲ ਉਹ ਛਾਪੀ। ਫਿਰ ਸਫੀ ਮੁਬਾਰਕਪੁਰੀ ਦੀ ਉਹ ਇਹ ਕੋਸ਼ਿਸ਼ ਮੇਰੀ ਇਹੀ ਸੀ ਕਿ ਹਰ ਕਿਸਮ ਦੀਆਂ ਲਿਖਤਾਂ ਜਿਹੜੀਆਂ ਪਾਈਆਂ ਜਾਣ, ਸ਼ਾਇਰੀ ਹੋਵੇ, ਢੇਰ ਸਾਰੀ ਸ਼ਾਇਰੀ ਹੋਵੇ, ਕਹਾਣੀ ਹੋਵੇ। ਕਹਾਣੀ ਦਾ ਮੇਰਾ ਜਿਹੜਾ ਸ਼ੌਕ ਹੁੰਦਾ ਸੀ, ਕਹਾਣੀਆਂ ਕਾਫੀ ਇਕੱਠੀਆਂ। 3 ਕਹਾਣੀ ਨੰਬਰ ਵੀ ਮੈਂ ਜਿਹੜੇ ਇਹਦੇ ਛਾਪੇ। ਇੱਕ ਜਿਹੜਾ ਇਹਦਾ ਉਹ ਚੜ੍ਹਦੇ ਪੰਜਾਬ ਦਾ ਮਿਨੀ ਕਹਾਣੀ ਨੰਬਰ ਵੀ ਛਾਪਿਆ। ਤੇ ਲੇਕਿਨ 2016-17 ਤੋਂ ਬਾਅਦ ਆ ਕੇ ਮੈਨੂੰ ਜਿਹੜਾ ਲੋਕਾਂ ਦਾ ਜਿਹੜਾ ਵਰਤਾਰਾ ਸੀ ਉਹ ਨਹੀਂ ਸੀ। ਔਰ ਦੂਜੀ ਸ਼ੈ ਵੇਲਾ ਵੀ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੋ ਗਿਆ ਸੀ ਕਿ ਲੋਕੀ ਸੋਸ਼ਲ ਮੀਡੀਆ ਰਾਹੀਂ ਜਾਂ ਆਨਲਾਈਨ ਪੜ੍ਹਨਾ ਚਾਹੁੰਦੇ ਸੀ। ਤੇ 2019 ਦੇ ਵਿੱਚ ਇਹਨੂੰ ਆਨਲਾਈਨ ਵੈਕਸੀਨ ਕਰਕੇ ਰਵੇਲ ਜਿਹੜਾ ਨਾ ਮੋਤੀਏ ਦੇ ਫੁੱਲ ਵਰਗੀ ਇੱਕ ਵੇਲ ਹੈ ਜਿਹਨੂੰ ਫੁੱਲ ਲੱਗਦੇ ਨੇ। ਰਵੇਲ ਇੱਕ ਫੁੱਲ ਹੈ, ਯਾਨੀ ਉਹ 4-5 ਪੱਤੀਆਂ ਦਾ ਮਤਲਬ ਹੈ, ਉਸ ਮਤਲਬ ਦੇ ਨਾਲ ਲਿਖਿਆ। ਅੱਛਾ, ਜਦੋਂ ਮੈਨੂੰ ਆਨਲਾਈਨ ਕੀਤਾ ਤੇ ਇਹ ਕੋਈ 11 ਨਵੰਬਰ ਦੀ ਗੱਲ ਹੈ 2019 ਦੀ। ਮੈਂ ਜਦੋਂ ਔਰ ਈਦ ਮਿਲਾਦ ਨਬੀ ਦਾ ਦਿਨ ਸੀ, ਮੈਂ ਉਹ ਦਿਨ ਖਾਸ ਚੁਣਿਆ। ਤੇ ਉਸ ਦਿਨ ਜਦੋਂ ਮੈਂ ਆਨਲਾਈਨ ਕੀਤਾ ਤੇ ਉਹਦਾ ਇਹ ਫਾਇਦਾ ਹੋਇਆ ਕਿ ਮੈਨੂੰ 1-2 ਦਿਨ ਬਾਅਦ ਇੰਝ ਲੱਗਾ ਕਿ ਜਿਵੇਂ ਹੁਣ ਮੈਂ ਇੰਟਰਨੈਸ਼ਨਲ ਲਿਖਾਰੀਆਂ ਨੂੰ ਨਾਲ ਲੈ ਯਾਨੀ ਕੈਨੇਡਾ ਚੋਂ, ਜਰਮਨ ਚੋਂ, ਭਾਰਤ ਚੋਂ, ਯਾਨੀ ਚੰਡੀਗੜ੍ਹ ਚੋਂ, ਅੰਮ੍ਰਿਤਸਰ ਤੋਂ, ਦਿੱਲੀ ਤੋਂ ਸਾਰੇ ਕਹਾਣੀਕਾਰ ਜਿਹੜੇ ਨਾਲ ਜੁੜਨਾ ਸ਼ੁਰੂ ਹੋ ਗਏ। ਕਹਾਣੀਕਾਰ, ਨਾਵਲਕਾਰ, ਸ਼ਾਇਰ। ਔਰ ਫਿਰ ਵੱਖ-ਵੱਖ ਹੁਣ ਜਿਹੜਾ ਮੇਰੇ ਕੋਲ ਹੁਣ ਤੇ ਉਹ ਇੰਨਾ ਸੁਖਤ ਆ ਗਈ ਹੈ ਕਿ ਉਹ ਸਾਨੂੰ ਅਗਰ ਗੁਰਮੁਖੀ ਦੀ ਚੀਜ਼ ਭੇਜਦੇ ਲਮਹੇ ਦੇ ਵਿੱਚ ਹੀ ਉਹਨੂੰ ਸ਼ਾਹਮੁਖੀ ਕੀਤਾ ਜਾ ਸਕਦਾ ਹੈ। ਉਹ ਸ਼ਾਹਮੁਖੀ ਚ ਕਰਕੇ ਉਹਨਾਂ ਨੂੰ ਇੱਧਰ ਛਾਪਿਆ ਜਾ ਰਿਹਾ ਹੈ। ਬਹੁਤ ਜ਼ਿਆਦਾ ਲਿਖਾਰੀ, ਯਾਨੀ ਕਿ ਅਸੀਂ ਅੱਜ ਵੇਖਦੇ ਹਾਂ, ਜਿਵੇਂ ਤੁਸੀਂ ਨਾਮ ਲਿਆ ਮਨਜੀਤ ਹੋਰਾਂ ਜਾਂ ਫਿਰ ਪਵਿੱਤਰ ਕੌਰ ਮਾਟੀ, ਇਹਨਾਂ ਦਾ ਹੋਰ ਵੀ ਕਈ ਜਿਹੜੇ ਨੇ, ਸਿਮਰਨ ਧਾਲੀਵਾਲ, ਉਹ ਇੱਧਰ ਵੀ ਲੋਕੀ ਉਸੇ ਤਰ੍ਹਾਂ ਹੀ ਉਹਨੂੰ, ਜਿੰਦਰ ਮੇਰਾ ਇੱਕ ਬੜਾ ਅੱਛਾ ਕਹਾਣੀਕਾਰ ਹੈ ਉੱਧਰ ਦਾ, ਉਹਨਾਂ ਨੂੰ ਇੱਧਰ ਛਾਪਿਆ ਤੇ ਉਹ ਇੱਧਰ ਵਾਲੇ ਇੱਧਰ ਪੜ੍ਹਨ ਲੱਗ ਪਏ ਔਰ ਉੱਧਰ ਵਾਲੇ ਵੀ ਜਿਹੜੇ ਸ਼ਾਹਮੁਖੀ ਜਾਣਦੇ ਸਨ ਉਹ ਪੜ੍ਹਨਾ ਸ਼ੁਰੂ ਹੋ ਗਏ। ਔਰ ਕਈਆਂ ਨੇ ਕੀ ਕੀਤਾ ਕਿ ਜਦੋਂ ਮੈਂ ਵਰਡ ਤੇ ਛਾਪਣਾ, ਉਹ ਸਾਰੇ ਦਾ ਸਾਰਾ ਚੁੱਕ ਕੇ ਉਹਨੂੰ ਬਣਾ ਲੈਂਦੇ ਨੇ, ਜਿਹੜਾ ਹੈ ਸੰਗਮ ਦੇ ਉੱਤੇ ਜਾ ਕੇ ਉਹਨੂੰ ਗੁਰਮੁਖੀ ਚ ਕਰਕੇ ਉਧਰ ਆਸਾਨੀ ਨਾਲ ਪੜ੍ਹਿਆ ਜਾਂਦਾ ਹੈ। ਕੋਸ਼ਿਸ਼ ਮੇਰੀ ਇਹ ਹੈ ਕਿ ਐਸੀ ਤਰ੍ਹਾਂ ਜਿਹੜੀ ਨੇ ਦੇ ਹਵਾਲੇ ਨਾਲ ਰੱਖਾਂ ਕਿ ਜਿਹਦੇ ਨਾਲ ਪੰਜਾਬੀ ਤੇ ਪੰਜਾਬੀਅਤ ਤੇ ਜਿਹੜੀ ਪੰਜਾਬੀ ਜ਼ੁਬਾਨ ਨੂੰ ਅਦਬ ਦੀ ਸੇਵਾ ਜਿਹੜੀ ਮਕਸਦ ਇਹੀ ਸੀ ਸ਼ੁਰੂ ਤੋਂ ਲੈ ਕੇ ਹੁਣ ਵੀ ਇਹੀ ਹੈ। ਔਰ ਇਹ ਕਿਸੇ ਵੀ ਜਿਹੜੇ ਬਿਜ਼ਨਸ ਪ੍ਰੋਜੈਕਟ ਜਾਂ ਕਿਸੇ ਚੀਜ਼ ਦਾ ਨਹੀਂ, ਇਹ ਮੇਰਾ ਆਪਣਾ ਹੀ ਇਸ਼ਕ ਹੈ। ਔਰ ਉਹਦੇ ਵਾਸਤੇ ਕਈ ਦਫਾ ਮੈਂ 14 ਘੰਟੇ ਬੈਠਾ। ਤੁਹਾਡਾ ਤੁਹਾਨੂੰ ਇਹਦਾ ਤਾਰਫ ਕਰਾਇਆ ਤੇ ਅਸੀਂ ਕਹਾਂਗੇ ਕਿ ਤੁਸੀਂ ਦੋਹਾਂ ਪੰਜਾਬਾਂ ਨੂੰ ਜੋੜਨ ਲਈ, ਦੋਹਾਂ ਪੰਜਾਬੀਆਂ ਨੂੰ, ਦੋਹਾਂ ਦੇਸ਼ਾਂ ਦੇ ਪੰਜਾਬਾਂ ਨੂੰ ਤੇ ਲੋਕ ਰਹਿਣ ਵਾਲੇ ਨੂੰ ਨੇੜੇ ਲਿਆਉਣ ਲਈ ਬਹੁਤ ਬੜਾ ਕਿਰਦਾਰ ਅਦਾ ਕੀਤਾ ਹੈ। ਇਹ ਰਵੇਲ ਜਿਹੜਾ ਹੈ ਇਹ ਇੱਕ ਪੁੱਲ ਹੈ, ਬਹੁਤ ਸੋਹਣੀ ਗੱਲ ਹੈ। ਉਦੋਂ ਅਮਰਜੀਤ ਜੀ, ਜਿੱਦਰ ਵਰਗੇ ਲੋਕ, ਹੋਰ ਇਸ ਤਰ੍ਹਾਂ ਦੇ ਲੋਕ ਲਿਖ ਰਹੇ ਨੇ, ਤੁਸੀਂ ਉਹਨਾਂ ਨੂੰ ਛਾਪ ਰਹੇ ਹੋ। ਤੁਹਾਡੀ ਮੁਹੱਬਤ ਹੈ ਪੰਜਾਬੀ ਨਾਲ, ਤੁਹਾਡਾ ਇੱਕ ਇਸ਼ਕ ਹੈ, ਅਸੀਂ ਉਸ ਇਸ਼ਕ ਨੂੰ ਸਮਝ ਸਕਦੇ ਹਾਂ। ਤੁਸੀਂ ਕਲਮ ਕਿਤਾਬ ਨਾਲ ਬੜਾ ਡੂੰਘਾ ਰਿਸ਼ਤਾ ਹੈ ਤੁਹਾਡਾ, ਇਸ ਧਰਤੀ ਨਾਲ ਵੀ ਬਹੁਤ ਡੂੰਘਾ ਰਿਸ਼ਤਾ ਹੈ। ਤੁਸੀਂ ਕਹਾਣੀਆਂ ਲਿਖਦੇ ਜੇ, ਤੁਸੀਂ ਕਹਾਣੀਆਂ ਦੇ ਤਬਸਰੇ ਕਰਦੇ ਜੇ, ਮੈਂ ਤੁਹਾਡੇ ਕਈ ਤਬਸਰੇ ਪੜ੍ਹੇ ਨੇ, ਅਖਬਾਰਾਂ ਵਿੱਚ ਛਪਦੇ ਨੇ, ਰਸਾਲਿਆਂ ਛਪਦੇ ਨੇ। ਅੱਜ ਸਾਰੇ ਪੰਜਾਬੀ ਤੁਹਾਨੂੰ ਤੁਹਾਡੇ ਤੇ ਫਖਰ ਕਰਨੇ ਆ। ਸਾਨੂੰ ਡਾਕਟਰ ਸਾਹਿਬ ਡਾਕਟਰ ਕਾਮਦ ਮੁਗਲ ਦੀ ਸ਼ਕਲ ਚ ਅੱਲਾਹ ਤਾਲਾ ਨੇ ਇੱਕ ਬੇਹਤਰੀਨ ਕਹਾਣੀਕਾਰ ਦਿੱਤਾ, ਰੱਬ ਤੁਹਾਨੂੰ ਲੰਮੀ ਹਯਾਤੀ ਦੇ। ਤੇ ਮੈਂ ਅੱਜ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ, ਸਾਡਾ ਉਸ ਵੀਡੀਓ ਲਿੰਕ ਤੇ ਮੌਜੂਦ ਸੀ। ਮੈਂ ਦੇਖਣ ਵਾਲਿਆਂ ਤੋਂ ਮਾਫੀ ਵੀ ਚਾਹਾਂਗਾ ਕਿ ਅੱਜ ਕੋਈ ਵੀਡੀਓ ਲਿੰਕ ਦੇ ਵਿੱਚ ਬਾਰ-ਬਾਰ ਪ੍ਰੋਬਲਮ ਆ ਰਹੀ ਸੀ, ਇਸ ਲਈ ਤੋਂ ਕਦੀ ਤਸਵੀਰ ਰੁਕ ਜਾਂਦੀ ਸੀ, ਕਦੀ ਆਵਾਜ਼, ਇਸ ਲਈ ਕਰਕੇ ਮੈਂ ਸਾਰੇ ਦੇਖਣ ਵਾਲਿਆਂ ਤੋਂ ਮਾਫੀ ਚਾਹਾਂਗਾ। ਅੱਜ ਸਾਡੇ ਨਾਲ ਮੌਜੂਦ ਸਨ ਜੀ ਪੰਜਾਬੀ ਜ਼ੁਬਾਨ ਦੇ ਬਹੁਤ ਖੂਬਸੂਰਤ ਕਹਾਣੀਕਾਰ, ਬਹੁਤ ਹੀ ਖੂਬਸੂਰਤ ਨੇ। ਇਹ ਉਹਨਾਂ ਦਾ ਕਲਮ ਖੂਬਸੂਰਤ ਚੱਲਦਾ ਹੈ, ਐਵੇਂ ਵਿੱਚੋਂ ਖੂਬਸੂਰਤ ਨੇ। ਰੱਬ ਨਾਲ ਲੰਮੀ ਹਯਾਤੀ ਦੇ ਡਾਕਟਰ ਕਾਮਦ ਮੁਗਲ ਸਾਹਿਬ ਬਹੁਤ ਖੂਬਸੂਰਤ ਉਸਤਾਦ ਨੇ ਪੰਜਾਬੀ ਦੇ। ਤੇ ਮੈਂ ਆਪਣੀ ਦੇਖਣ ਵਾਲਿਆਂ ਕੋਲ ਇਜਾਜ਼ਤ ਚਾਹਾਂਗਾ। ਰੱਬ ਨੇ ਚਾਹਿਆ ਕਿਸੇ ਹੋਰ ਪ੍ਰੋਗਰਾਮ ਵਿੱਚ ਕਿਸੇ ਹੋਰ ਚੀਜ਼ ਪੰਜਾਬੀ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ। ਡਾਕਟਰ ਹੁਸੈਨ ਬੁਖਾਰੀ ਨੂੰ ਇਜਾਜ਼ਤ ਦਿਓ। ਰੱਬ ਰਾਖਾ।